ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇਕਰ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ। ਜੇ ਟਰਕੀਆਨਾ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਜਾਂ ਤੁਹਾਡਾ ਕੋਈ ਸਵਾਲ ਹੈ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 415909 0503। ਗੁਰਮੇਲ ਰਿੱਦੜ, ਮਨਦੀਪ ਸਿੰਘ, ਸਰਬਜੀਤ ਕੌਰ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ, ਸੁਰਿੰਦਰ ਕੌਰ ਥਿੰਦ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ, ਗੁਰਪਾਲ ਸਿੰਘ ਗਿੱਲ, ਇਹ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਕਰਕੇ ਇਹ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਪਹੁੰਚਾਇਆ। ਪਨੂ ਸਾਹਿਬ ਨਾਲ ਸਾਂਝ ਪਾਉਣੇ ਤੇ ਫਿਰ ਵਧਾਂਗੇ ਖਬਰਾਂ ਦੀ ਤਫਸੀਲ ਦੇ ਵੱਲ। ਪਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪਨੂ ਸਾਹਿਬ, ਸਾਡੇ ਸਰੋਤੇ ਜਾਂ ਦਰਸ਼ਕ ਸਾਡੇ ਕਹਿਣਗੇ ਕਿ ਆਪਾਂ 2-3 ਦਿਨਾਂ ਤੋਂ ਲਗਾਤਾਰ ਪਾਕਿਸਤਾਨ ਤੋਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ, ਤੇ ਅੱਜ ਫਿਰ ਸਾਨੂੰ ਪਾਕਿਸਤਾਨ ਵੱਲ ਹੀ ਜਾਣਾ ਪੈਣਾ। ਪੰਜਾਬ ਦੀ ਪੋਲਿਟਿਕਸ, ਪੰਜਾਬ ਦੀਆਂ ਅਹਿਮ ਖਬਰਾਂ ਵੱਲ ਆਵਾਂਗੇ ਆਪਾਂ। ਨਿਗਾਹਾਂ ਹੁਣ ਸੁਪਰੀਮ ਕੋਰਟ ਤੇ ਆ ਪਾਕਿਸਤਾਨ ਦੇ ਵਿੱਚ। ਕੀ ਲੱਗਦਾ ਪਨੂ ਸਾਹਿਬ? ਕਿਉਂਕਿ ਇਸ ਤਰ੍ਹਾਂ ਹੈ ਜੀ, ਇੱਕ ਤਾਂ ਜਿਹੜੀ ਇੰਟਰਨੈਸ਼ਨਲ ਜੋ ਕੁਝ ਵਾਪਰ ਰਿਹਾ ਜੀ ਉਹਦੇ ਉੱਤੇ ਥੋੜੀ ਨਿਗਾਹ ਰੱਖਣੀ ਬੜੀ ਜ਼ਰੂਰੀ ਹੈ, ਕਿਉਂਕਿ ਹਰ ਚੀਜ਼ ਦਾ ਅਸਰ ਪੈਂਦਾ ਨਾ। ਹਾਂਜੀ ਇਹ ਤਾਂ ਗੁਆਂਢੀ ਮੁਲਕ ਹੈ, ਇਸ ਕਰਕੇ ਉੱਥੇ ਕੀ ਕਾਰਵਾਈਆਂ ਹੋ ਰਹੀਆਂ ਨੇ, ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਉਹਦੇ ਵਾਸਤੇ ਸਰੋਤੇ ਜਾਂ ਜਿਹੜੇ ਦਰਸ਼ਕ ਵੀ ਨੇ ਉਹ ਵੀ ਜਾਣਨਾ ਚਾਹੁੰਦੇ ਆ ਕਿ ਉੱਥੇ ਕੀ ਬਣ ਰਿਹਾ, ਕਿਉਂਕਿ ਲੋਕਤੰਤਰ ਦਾ ਸਵਾਲ ਹੈ। ਤੇ ਅਸੀਂ ਨਿਗਾਹ ਤਾਂ ਸ੍ਰੀਲੰਕਾ ਦੇ ਉੱਤੇ ਵੀ ਰੱਖਦੇ ਹਾਂ, ਹਮੇਸ਼ਾ ਉਹਦੀ ਵੀ ਗੱਲ ਕਰਦੇ ਹਾਂ ਕਿ ਉੱਥੇ ਸਿਚੁਏਸ਼ਨ ਕਿਹੋ ਜੀ ਬਣ ਰਹੀ ਹੈ, ਉਹਦਾ ਕੀ ਪੰਜਾਬ ਤੇ ਅਸਰ ਪਊਗਾ। ਆਪਾਂ ਉਹਦੀ ਵੀ ਅੱਗੇ ਗੱਲ ਕਰਦੇ ਹਾਂ ਜਾ ਕੇ। ਵੈਸੇ ਬਹੁਤੇ ਸੋਚਣਗੇ ਵੀ ਸ੍ਰੀਲੰਕਾ ਦਾ ਕੀ ਅਸਰ ਪੰਜਾਬ ਤੇ ਪੈ ਸਕਦਾ, ਪੈਂਦਾ, ਹਰੇਕ ਚੀਜ਼ ਦਾ ਪੈਂਦਾ। ਜੀ ਤੇ ਪਾਕਿਸਤਾਨ ਦਾ ਜਿਹੜਾ ਚੋਣ ਕਮਿਸ਼ਨ ਹੈ, ਉਹਨੇ ਇਹ ਗੱਲ ਕਹੀ ਹੈ ਕਿ ਜੇ ਲੋੜ ਪੈਂਦੀ ਹੈ ਤਾਂ ਉਹ ਮੁਲਕ ਦੇ ਵਿੱਚ ਚੋਣਾਂ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਊਗਾ। ਸਿਆਸੀ ਸੰਕਟ ਦੇ ਵਿੱਚ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਇਮਰਾਨ ਖਾਨ ਨੇ ਬੀਤੇ ਐਤਵਾਰ ਨੂੰ ਚੋਣਾਂ ਦੀ ਸਿਫਾਰਿਸ਼ ਕਰਕੇ ਵਿਰੋਧੀ ਧਿਰਾਂ ਨੂੰ ਝਟਕਾ ਦਿੱਤਾ ਸੀਗਾ। ਇਮਰਾਨ ਖਾਨ ਦੇ ਖਿਲਾਫ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਡਿਪਟੀ ਸਪੀਕਰ ਨੇ ਰੱਦ ਕਰਤਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਆਰਿਫ ਅਲਵੀ ਨੇ ਕੌਮੀ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀਗਾ, ਜਦੋਂ ਕਿ ਇਹਦੀ ਮਿਆਦ ਅਗਸਤ 2023 ਦੇ ਵਿੱਚ ਖਤਮ ਹੋਣੀ ਸੀਗੀ। ਚੋਣਾਂ ਕਰਵਾਉਣ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਸੰਵਿਧਾਨਕ ਤੇ ਕਾਨੂੰਨੀ ਤਜਵੀਜ਼ਾਂ ਦੇ ਵਾਸਤੇ ਕਮਿਸ਼ਨ ਆਪਣੀ ਜਿਹੜਾ ਰੋਲ ਹੈ ਉਹ ਨਿਭਾਊਗਾ। ਐਕਚੁਅਲੀ ਕੀ ਹੈ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਬੇਭਰੋਸਗੀ ਦਾ ਮਤਾ ਪੇਸ਼ ਹੋਣ ਵਾਲੇ ਦਿਨ ਦੀ ਹੁਣ ਸੰਸਦੀ ਕਾਰਵਾਈ ਦਾ ਰਿਕਾਰਡ ਮੰਗਿਆ ਗਿਆ। ਸੰਵਿਧਾਨ ਦੇ ਦਾਇਰੇ 'ਚ ਮਤਾ ਰੱਦ ਹੋਣ ਨੂੰ ਸੁਪਰੀਮ ਕੋਰਟ ਜਿਹੜੀ ਉਹ ਪਰਖੂਗੀ ਇਸ ਮਾਮਲੇ ਦੇ ਉੱਤੇ। ਸੋ ਸਾਰੀਆਂ ਜਿਹੜੀਆਂ ਨਿਗਾਹਾਂ ਨੇ ਉਹ ਸੁਪਰੀਮ ਕੋਰਟ ਦੇ ਉੱਤੇ ਲੱਗੀਆਂ ਹੋਈਆਂ ਨੇ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਉਹਨਾਂ ਦਾ ਸਾਰਾ ਧਿਆਨ ਡਿਪਟੀ ਸਪੀਕਰ ਦੇ ਹੁਕਮਾਂ ਦੇ ਉੱਤੇ ਲੱਗਾ ਹੋਇਆ। ਅਦਾਲਤ ਇਹਨਾਂ ਫੈਸਲਿਆਂ ਦੀ ਚੀਰ ਫਾੜ ਕਰੂਗੀ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾ ਉਹ ਸੁਣਾਇਆ ਜਾ ਸਕੂਗਾ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਨੇਟਰ ਜਿਹੜੇ ਰਜ਼ਾ ਰਬਾਨੀ ਤੇ ਸੀਨੀਅਰ ਵਕੀਲ ਜਿਹੜੇ ਨੇ, ਉਹਨਾਂ ਨੇ ਅਦਾਲਤ ਦੇ ਮੂਹਰੇ ਇਹਦੇ ਸੰਬੰਧੀ ਦਲੀਲਾਂ ਪੇਸ਼ ਕੀਤੀਆਂ ਨੇ। ਉਧਰ ਰਸ਼ੀਆ ਨੇ ਇਹ ਗੱਲ ਕਹੀ ਆ ਕਿ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਮਰੀਕਾ ਦਾ ਕਹਿਣਾ ਨਾ ਮੰਨਣ ਦਾ ਮੁੱਲ ਤਾਰਨਾ ਪੈ ਰਿਹਾ। ਰਸ਼ੀਆ ਨੇ ਇਹ ਗੱਲ ਕਹੀ ਆ ਕਿ ਅਮਰੀਕਾ ਮੁੜ ਕੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਬੇਸ਼ਰਮੀ ਦੇ ਨਾਲ ਦਖਲ ਦੇ ਰਿਹਾ, ਔਰ ਰਸ਼ੀਆ ਦੇ ਵਿਦੇਸ਼ ਮੰਤਰਾਲੇ ਨੇ ਇਹ ਗੱਲ ਕਹੀ ਹੈ ਕਿ ਇਮਰਾਨ ਨੂੰ ਫਰਵਰੀ ਮਹੀਨੇ ਰਸ਼ੀਆ ਦਾ ਦੌਰਾ ਕਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ। ਮਤਲਬ ਕਿ ਰਸ਼ੀਆ ਯੂਕਰੇਨ ਤੋਂ ਜਿਹੜਾ ਹਟ ਕੇ ਉਹਨੇ ਵੀ ਪਾਕਿਸਤਾਨ ਵਾਲੇ ਮਾਮਲੇ ਦੇ ਵਿੱਚ ਆਪਣਾ ਬਿਆਨ ਜਿਹੜਾ ਉਹ ਦਾਗ ਦਿੱਤਾ। ਇਮਰਾਨ ਖਾਨ ਹੋਰੀ ਰਸ਼ੀਆ ਦੇ ਵਿੱਚ ਗਏ ਸੀਗੇ, ਕੋਈ ਸਭ ਨੂੰ ਪਤਾ ਹੈ, ਪਰ ਕਰਜ਼ਾ ਵਗੈਰਾ ਉੱਥੋਂ ਨਹੀਂ ਸੀ ਮਿਲਿਆ ਕਿਉਂਕਿ ਰੂਸ ਉਲਝ ਗਿਆ ਉਧਰ ਯੂਕਰੇਨ ਦੇ ਨਾਲ। ਨਹੀਂ ਤਾਂ ਅਦਰਵਾਈਜ਼ ਹੋ ਸਕਦਾ ਸੀ ਕਿ ਉਹ ਪਾਕਿਸਤਾਨ ਨੂੰ ਕੁਝ ਅਗਾਂਹ ਤੋਰਦਾ। ਪਰ ਇਹ ਗੱਲ ਸਹੀ ਹੈ ਕਿ ਰਸ਼ੀਆ ਦਾ ਜਿਹੜਾ ਉਹ ਦਖਲ ਹੈ ਉਹ ਪਾਕਿਸਤਾਨ ਦੇ ਵਿੱਚ ਨਾ ਵਧੇ, ਇਹ ਅਮਰੀਕਾ ਹਮੇਸ਼ਾ ਚਾਹੁੰਦਾ। ਜੀ 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 ਬਿਲਕੁਲ। ਅੱਛਾ ਪਨੂ ਸਾਹਿਬ, ਤੁਸੀਂ ਸ਼੍ਰੀਲੰਕਾ ਦਾ ਵੀ ਜ਼ਿਕਰ ਕੀਤਾ ਸੀ, ਤੇ ਸਾਨੂੰ ਮਾੜਾ ਜਿਹਾ ਸ਼੍ਰੀਲੰਕਾ ਦੇ ਬਾਰੇ ਵੀ ਦੱਸਦੇ ਚੱਲੋ ਵੀ ਹਾਲਾਤ ਉੱਥੇ ਮਾੜੇ ਆ। ਰਾਜਪਕਸ਼ੇ ਫੈਮਿਲੀ ਦੀਆਂ ਮਾੜੀਆਂ ਨੀਤੀਆਂ ਕਰਕੇ ਹਾਲਾਤ ਦਿਨ ਆ ਗਏ ਆ। ਤੇ ਪਰ ਪੰਜਾਬ ਦੀ ਇੰਡਸਟਰੀ ਤੇ ਕਰੋੜਾਂ ਫਸ ਗਏ ਆ ਪਨੂ ਸਾਹਿਬ। ਦੇਖੋ, ਉੱਥੇ ਬੜਾ ਮੰਦਾ ਹਾਲ ਹੋ ਰਿਹਾ ਸ੍ਰੀਲੰਕਾ ਦੇ ਵਿੱਚ।
ਲੋਕਾਂ ਦਾ ਜੀਣਾ ਦੁੱਭਰ ਹੋ ਰਿਹਾ। ਕੋਈ ਚੀਜ਼ ਉੱਥੇ ਜਿਹੜੀ ਖਾਣ ਵਾਲੀ ਉਹ ਅਸਮਾਨ ਦੇ ਉੱਤੇ ਚੜੀ ਹੋਈ ਆ। ਆਮ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਔਰ ਲੋਕ ਜਿਹੜੇ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਸਮਾਨ ਜਿਹੜਾ ਖਾਣ ਪੀਣ ਵਾਲਾ ਸਮਾਨ ਤੇ ਜਿਹੜੇ ਮਿੱਟੀ ਦਾ ਤੇਲ ਤੇ ਹੋਰ ਜਿਹੜੀਆਂ ਚੀਜ਼ਾਂ ਲੈਣ ਲਈ, ਤੇ ਉਹ ਉੱਥੇ ਗਰਮੀ ਦੀ ਵਜ੍ਹਾ ਕਰਕੇ ਮਿਲ ਕੁਛ ਰਿਹਾ ਨਹੀਂ। ਉਹਦੇ ਕਰਕੇ ਲੋਕ ਲਾਈਨਾਂ ਦੇ ਵਿੱਚ ਲੱਗੇ ਲੱਗੇ ਵੀ ਦਮ ਤੋੜ ਰਹੇ ਆ। ਇੰਨਾ ਬੁਰਾ ਹਾਲ ਜਿਹੜਾ ਉਹ ਸ੍ਰੀਲੰਕਾ ਦੇ ਵਿੱਚ ਇਸ ਵੇਲੇ ਹੋ ਗਿਆ। ਇਹ ਬਿਲਕੁਲ ਐਕਚੁਅਲੀ ਹੋਇਆ ਜਿਹੜਾ ਉੱਥੋਂ ਦੀਆਂ ਸਿਆਸੀ ਗਲਤੀਆਂ ਦੀ ਵਜ੍ਹਾ ਕਰਕੇ ਹੀ ਹੈ। ਜਿਹੜੇ ਜਿੱਥੋਂ ਤੱਕ ਜਿਹੜੀ ਰਾਜ ਪਕਸੇ ਵਾਲੀ ਗੱਲ ਹੈ, ਉਹਦੀ ਪਕੜ ਜਿਹੜੀ ਆ ਉਹ ਕਮਜ਼ੋਰ ਹੋਈ ਆ ਇਸ ਵੇਲੇ ਉੱਥੋਂ ਦੀ ਸਰਕਾਰ ਦੇ ਉੱਤੇ। ਔਰ ਜਿਹੜੀਆਂ ਚੁਣੌਤੀਆਂ ਨੇ ਉਹ ਖਤਮ ਨਹੀਂ ਹੋਈਆਂ ਸ੍ਰੀਲੰਕਾ ਦੀਆਂ, ਉਹ ਜਿਉਂ ਦੀਆਂ ਤਿਉਂ ਜਾਰੀ ਨੇ। ਉਹਦੇ ਜਿਹੜਾ ਇਹ ਆਰਥਿਕ ਸੰਕਟ ਸ੍ਰੀਲੰਕਾ ਦਾ ਆਇਆ, ਇਹਦੇ ਵਿੱਚ ਪੰਜਾਬ ਦੀ ਇੰਡਸਟਰੀ ਦੇ ਵਾਸਤੇ ਇਹ ਦੋਹਰਾ ਝਟਕਾ। ਪਹਿਲਾਂ ਸ੍ਰੀਲੰਕਾ ਤੋਂ ਮਿਲਣ ਵਾਲੇ ਨਵੇਂ ਆਰਡਰ ਰੁਕ ਗਏ ਆ। ਪੰਜਾਬ ਦੀਆਂ ਕਈ ਕੰਪਨੀਆਂ ਦਾ ਉਧਾਰ ਜਿਹੜਾ ਕਿ ਕੋਈ 50 ਕਰੋੜ ਰੁਪਈਏ ਦੇ ਕਰੀਬ ਹੈ, ਉਹ ਡਾਲਰ ਦੀ ਕਮੀ ਕਰਕੇ ਫਸ ਗਿਆ। ਪਿਛਲੇ ਅਕਤੂਬਰ ਤੋਂ ਜਲੰਧਰ ਲੁਧਿਆਣੇ ਦੇ ਵਪਾਰੀ ਕੈਸ਼ ਦੇ ਉੱਤੇ ਹੀ ਕੰਮ ਕਰ ਰਹੇ ਸੀਗੇ, ਵਰਨਾ ਇਹ ਰਕਮ ਜ਼ਿਆਦਾ ਹੁੰਦੀ। ਸ੍ਰੀਲੰਕਾ ਨੂੰ ਜਿਹੜਾ ਪੰਜਾਬ ਤੋਂ ਕਰੀਬ 25 ਮਿਲੀਅਨ ਅਮਰੀਕਨ ਡਾਲਰ, ਜਿਹੜਾ ਕਿ ਕੋਈ 187 ਕਰੋੜ ਰੁਪਈਏ ਦੇ ਕਰੀਬ ਬਣਦਾ, ਇਹਦਾ ਸਮਾਨ ਸਾਲਾਨਾ ਐਕਸਪੋਰਟ ਹੁੰਦਾ, ਜਿਹਦੇ ਵਿੱਚ ਖੇਡਾਂ ਦਾ ਸਮਾਨ, ਲੋਕੋਮੋਟਿਵ, ਦਵਾਈਆਂ, ਸਕੈਫ ਫੋਲਡਿੰਗ, ਕਾਸਟਿੰਗ, ਆਟੋ ਪਾਰਟਸ, ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਔਰ ਸਪੇਅਰ ਪਾਰਟ, ਸੈਨਿਟਰੀ ਦਾ ਸਮਾਨ ਜਿਹੜਾ ਉਹ ਸ਼ਾਮਲ ਹੈ। ਸ੍ਰੀਲੰਕਾ ਦੇ ਵਿੱਚ ਪਿਛਲੀ ਤਿਮਾਹੀ ਦੇ ਦੌਰਾਨ 50 ਕਰੋੜ ਰੁਪਏ ਦੇ ਆਰਡਰ ਦੀ ਪੇਮੈਂਟ ਫਸ ਗਈ ਹੈ। ਵੱਡੀ ਚਿੰਤਾ ਇਹ ਆ ਕਿ ਸ੍ਰੀਲੰਕਾ ਦੀ ਐਕਸਪੋਰਟ ਮਾਰਕੀਟ ਦੇ ਉੱਤੇ ਚਾਈਨਾ ਦਾ ਬਹੁਤ ਵੱਡਾ ਪ੍ਰਭਾਵ ਹੈ, ਜਿਹਦੇ ਕਰਕੇ ਇਹ ਪੰਜਾਬ ਦਾ ਜਿਹੜਾ ਅੱਗੋਂ ਕਾਰੋਬਾਰ ਤੁਰੂਗਾ ਜਾਂ ਕਿਸ ਪਾਸੇ ਨੂੰ ਹਾਲਾਤ ਜਾਣਗੇ। ਕਿਉਂਕਿ ਪੰਜਾਬ ਦਾ ਜਿਹੜਾ ਛੋਟਾ ਵਪਾਰੀ ਆ ਉਹ ਪਹਿਲਾਂ ਹੀ ਬੜੀਆਂ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਿਹਾ। ਇਹ ਪੰਜਾਬ ਦੇ ਵਾਸਤੇ ਦੂਜਾ ਝਟਕਾ। ਜਦੋਂ ਰਸ਼ੀਆ ਤੇ ਯੂਕਰੇਨ ਦੀ ਜੰਗ ਲੱਗੀ ਆ, ਮੈਂ ਉਦੋਂ ਵੀ ਦੱਸਿਆ ਸੀ ਕਿ ਯੂਕਰੇਨ ਦੇ ਵਾਸਤੇ ਪੰਜਾਬ ਦੇ ਵਿੱਚੋਂ ਕਿੰਨਾ ਸਮਾਨ ਜਿਹੜਾ ਉਹ ਜਾਂਦਾ। ਕੋਈ 200 ਕਰੋੜ ਰੁਪਈਆ ਯੂਕਰੇਨ ਵਾਲੀ ਸਾਈਡ ਦੇ ਉੱਤੇ ਵਪਾਰੀਆਂ ਦਾ ਫਸਿਆ। ਬਹੁਤ ਸਾਰਾ ਜਿਹੜਾ ਸਮਾਨ ਹੈ ਉਹ ਇਸੇ ਤਰ੍ਹਾਂ ਦਾ, ਇਹਦੇ ਜਿਸ ਤਰ੍ਹਾਂ ਦਾ ਸ੍ਰੀਲੰਕਾ ਨੂੰ ਜਾਂਦਾ, ਉਸੇ ਤਰੀਕੇ ਦਾ ਸਮਾਨ ਇਹ ਇਧਰ ਯੂਕਰੇਨ ਦੇ ਵਿੱਚ ਵੀ ਔਰ ਰਸ਼ੀਆ ਦੇ ਵਿੱਚ ਵੀ ਪੰਜਾਬ ਤੋਂ ਜਾਂਦਾ। ਉੱਥੇ ਵੀ ਪੈਸੇ ਜਿਹੜੇ ਉਹ ਫਸੇ ਹੋਏ ਆ। ਤਾਂ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜਦੋਂ ਆਲੇ ਦੁਆਲੇ ਤੁਹਾਡੇ ਰਾਜਨੀਤਿਕ ਹਾਲਾਤ ਪਾਸਾ ਵੱਟਦੇ ਆ, ਉੱਥੇ ਉਥਲ ਪੁਥਲ ਹੁੰਦੀ ਆ, ਉਹਦਾ ਅਸਰ ਮੁਲਕਾਂ ਦੇ ਉੱਤੇ ਤਾਂ ਪੈਂਦਾ ਹੀ ਆ, ਰਾਜਾਂ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਉਹ ਪੈਂਦਾ। ਹੁਣ ਕਹਿਣ ਨੂੰ ਕਿਸੇ ਨੂੰ ਇਹ ਲੱਗੇ ਕਿ 50 ਕਰੋੜ ਰਕਮ ਜਿਹੜੀ ਆ ਉਹ ਨਿਗੂਣੀ ਆ, ਬਹੁਤੀ ਵੱਡੀ ਨਹੀਂ ਹੈਗੀ, ਪਰ ਇਹਦਾ ਦੂਜਾ ਪੱਖ ਜਿਹੜਾ ਇਹ ਆ ਕਿ 187 ਜਿਹੜਾ ਮਿਲੀਅਨ ਦਾ ਵਪਾਰ ਪੰਜਾਬ ਸ੍ਰੀਲੰਕਾ ਦੇ ਨਾਲ ਕਰਦਾ ਹੈ। ਇਹ ਸਿੱਧੇ ਤੌਰ ਤੇ ਡਾਇਰੈਕਟ ਤੌਰ ਦੇ ਉੱਤੇ ਨਹੀਂ ਹੁੰਦੇ ਵਪਾਰ, ਹੁੰਦੇ ਜਿਹੜੇ ਆ ਥਰੂ ਮੁਲਕ ਤੋਂ ਮੁਲਕ ਹੀ ਹੁੰਦੇ ਆ। ਪਰ ਇੰਨਾ ਆ ਕਿ ਮੈਂ ਜਿਵੇਂ ਕਿਹਾ ਕਿ ਪੰਜਾਬ ਦਾ ਵਪਾਰੀ ਜਿਹੜਾ ਉਹ ਪਹਿਲਾਂ ਹੀ ਮੰਦੇ ਹਾਲਾਤਾਂ ਦੇ ਵਿੱਚ ਹੈ, ਤੇ ਇੰਨਾ ਉਹਦੇ ਵਾਸਤੇ ਅਫੋਰਡ ਕਰਨਾ ਬੜਾ ਔਖਾ। ਪਰ ਹਾਲਾਤ ਨੇ, ਇਸ ਕਰਕੇ ਹਾਲਾਤ ਕਿਸੇ ਦੇ ਹੱਥ ਵੱਸ ਨਹੀਂ, ਮੁਲਕ ਦੇ ਨਹੀਂ ਹੱਥ ਵੱਸ ਹੁੰਦੇ। ਇਹ ਤਾਂ ਮੁਲਕਾਂ ਦੇ ਨਾਲ ਦੀ ਗੱਲ ਹੈ, ਗਵਾਂਢੀ ਮੁਲਕ ਚਾਹੇ ਪਾਕਿਸਤਾਨ ਹੈ ਤੇ ਚਾਹੇ ਸ੍ਰੀਲੰਕਾ, ਉੱਥੋਂ ਦੇ ਸਿਆਸੀ ਹਾਲਾਤ ਜਿਹੜੇ ਉਹ ਠੀਕ ਰਹਿਣ, ਇਹਦਾ ਅਸਰ ਬਿਜ਼ਨਸ ਦੇ ਉੱਤੇ ਪੈਂਦਾ ਜੀ। ਜੀ ਬਿਲਕੁਲ। ਅੱਛਾ ਪਨੂ ਸਾਹਿਬ, ਦਿੱਲੀ ਦੀ ਗੱਲ ਕਰੀਏ ਵੀ ਜਿਹੜੀਆਂ ਚਰਚਾਵਾਂ ਚੱਲੀਆਂ ਵੀ 3 ਨਗਰ ਨਿਗਮ ਇੱਕ ਹੋਣਗੇ, ਕੀ ਉਹ ਸੱਚ ਹੈ ਪਨੂ ਸਾਹਿਬ? ਇਹ ਹੋਊਗਾ ਜੀ ਲਗਭਗ। ਔਰ ਕਿਉਂਕਿ ਜਿਹੜੇ ਦਿੱਲੀ ਦੇ 3 ਨਗਰ ਨਿਗਮ ਨੇ, ਉਹਨਾਂ ਨੂੰ ਮਰਜ ਕਰਨ ਦੇ ਵਾਸਤੇ ਬਿੱਲ ਜਿਹੜਾ ਉਹ ਪਾਸ ਹੋ ਗਿਆ ਰਾਜ ਸਭਾ ਦੇ ਵਿੱਚ। ਬਿੱਲ ਤੇ ਜ਼ੁਬਾਨੀ ਵੋਟਿੰਗ ਦੇ ਦੌਰਾਨ ਮੈਂਬਰਾਂ ਨੇ ਰਸਮੀ ਮੋਹਰ ਲਾਤੀ। ਸਰਕਾਰ ਨੇ ਇਹ ਕਿਹਾ ਕਿ ਇਹ ਜਿਹੜਾ ਬਿੱਲ ਹੈ ਇਹ ਸਰੋਤਾਂ ਦੀ ਸਰਵੋਤਮ ਵਰਤੋਂ, ਰਣਨੀਤਿਕ ਯੋਜਨਾਬੰਦੀ ਤੇ ਸਾਂਝੀਆਂ ਜਿਹੜੀਆਂ ਸਰਗਰਮੀਆਂ ਨੇ ਉਹਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਦਾ। ਕੇਂਦਰੀ ਗ੍ਰਹਿ ਮੰਤਰੀ ਨੇ ਉੱਪਰਲੇ ਸਦਨ ਦੇ ਵਿੱਚ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਜਿਹੜਾ ਬਿੱਲ ਹੈ ਉਹਨੂੰ ਪੇਸ਼ ਕੀਤਾ। ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਐਕਟ 1957 ਦੇ ਵਿੱਚ
ਸੋਧ ਦੀ ਮੰਗ ਲੋਕ ਸਭਾ ਦੇ ਵਿੱਚ 30 ਮਾਰਚ ਨੂੰ ਪਾਸ ਹੋ ਚੁੱਕਿਆ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਬਿੱਲ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਰਾਜ ਸਭਾ ਦੇ ਮੈਂਬਰਾਂ ਨੇ ਇਤਰਾਜ਼ਾਂ ਨੂੰ ਰੱਦ ਕਰਦਿਆਂ ਹੋਇਆਂ ਅਕਾਊਂਟੈਂਸੀ ਬਿੱਲ ਤੇ ਜ਼ੁਬਾਨੀ ਵੋਟਾਂ ਦੇ ਨਾਲ ਪ੍ਰਵਾਨਗੀ ਦਿੱਤੀ। ਲੋਕ ਸਭਾ ਪਹਿਲਾਂ ਹੀ ਬਿੱਲ ਪਾਸ ਕਰ ਚੁੱਕੀ ਆ। ਬਿੱਲਾਂ ਨੂੰ ਹੁਣ ਰਾਸ਼ਟਰਪਤੀ ਦੀ ਵੱਲੋਂ ਸਹੀ ਪਾਉਣ ਦੇ ਵਾਸਤੇ ਭੇਜਿਆ ਜਾਊਗਾ। ਇਹ ਕਿਹਾ ਗਿਆ ਜਿਹੜੇ ਫਾਈਨੈਂਸ ਮਿਨਿਸਟਰ ਦੇ ਵੱਲੋਂ ਕਿ ਅਕਾਊਂਟੈਂਸੀ ਬਿੱਲ ਦੇ ਨਾਲ ਆਡਿਟ, ਅਕਾਊਂਟੈਂਸੀ ਤੇ ਕੰਪਨੀ ਸਕੱਤਰ ਵਰਗੀਆਂ 3 ਸੰਸਥਾਵਾਂ ਦੇ ਵਿੱਚ ਵਧੇਰੇ ਪਾਰਦਰਸ਼ਤਾ ਜਿਹੜੀ ਉਹ ਆਊਗੀ। ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਆਪਣਾ ਤਰਕ ਜਿਹੜਾ ਉਹ ਦੇ ਰਹੀ ਹੈ। ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਕੇਂਦਰ ਦੀ ਸਰਕਾਰ ਹੈ ਉਹਨੂੰ ਇਹ ਪਤਾ ਹੈ ਕਿ ਦਿੱਲੀ ਦੇ ਉੱਤੇ ਉਹ ਰਾਜ ਸੱਤਾ ਦੇ ਰੂਪ ਦੇ ਵਿੱਚ ਨਹੀਂ ਕਰ ਸਕਦੀ। ਹਾਲ ਦੀ ਘੜੀ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ। ਉਹਨੇ ਪੂਰਾ ਜ਼ੋਰ ਲਾ ਕੇ ਦੇਖ ਲਿਆ। ਫਿਰ ਉਹਨੇ ਕੀ ਕੀਤਾ ਕਿ ਜਿਹੜੀ ਦਿੱਲੀ ਦੀ ਸਰਕਾਰ ਸੀ ਉਹਦੀਆਂ ਪਾਵਰਾਂ ਘਟਾਤੀਆਂ। ਇਹ ਲਿਆ ਕੇ ਬਿੱਲ ਸੁਪਰੀਮ ਕੋਰਟ ਦੇ ਮਾਫ ਕਰਨਾ ਇੱਥੇ ਪਾਰਲੀਮੈਂਟ ਦੇ ਵਿੱਚ ਪਾਸ ਕਰਕੇ ਜਿਹੜੀਆਂ ਬਹੁਤੀਆਂ ਪਾਵਰਾਂ ਸੀਗੀਆਂ ਉਹ ਦੇ ਦਿੱਤੀਆਂ ਉੱਥੋਂ ਦੇ ਲੈਫਟੀਨੈਂਟ ਗਵਰਨਰ ਨੂੰ, ਉਪ ਰਾਜਪਾਲ ਨੂੰ। ਮਤਲਬ ਕਿ ਉਹਨੂੰ ਮਿਊਨਿਸਪੈਲਿਟੀ ਦੇ ਹਿਸਾਬ ਦੇ ਨਾਲ ਲਗਭਗ ਬਣਾ ਦਿੱਤਾ, ਜਿੱਥੇ ਕਿ ਸਰਕਾਰ ਦੇ ਵਾਸਤੇ ਕੰਮ ਕਰਨਾ ਔਖਾ ਹੋ ਗਿਆ। ਹੁਣ ਜਿਹੜੀਆਂ ਉੱਥੇ 2 ਕਿਸਮ ਦੀਆਂ ਸਰਕਾਰਾਂ ਨੇ, ਇੱਕ ਤਾਂ ਜਿਹੜੀ ਸਰਕਾਰ ਬਣੀ ਹੋਈ ਆ ਉਹ, ਤੇ ਦੂਜੀਆਂ ਜਿਹੜੀਆਂ ਮਿਊਨਿਸਪੈਲਿਟੀ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੇ ਉੱਤੇ ਹੋਲਡ ਭਾਜਪਾ ਦਾ ਰਿਹਾ ਹੁਣ ਤੱਕ। ਜਿਹੜਾ ਹੁਣ ਉਹਨੂੰ ਇਹ ਲੱਗਦਾ ਕਿਉਂਕਿ ਉਧਰੋਂ ਥਾਪੀਆਂ ਮਾਰਦੇ ਨੇ ਅਰਵਿੰਦ ਕੇਜਰੀਵਾਲ ਕਿ ਲੜਕੇ ਦੇਖ ਲਓ ਤੁਸੀਂ ਜਿਹੜੀਆਂ ਮਿਊਨਿਸਪਲ ਦੀਆਂ ਚੋਣਾਂ ਅਸੀਂ ਉਹ ਚੋਣਾਂ ਜਿੱਤਾਂਗੇ। ਉਹ ਕਹਿੰਦੇ ਜੇ ਭਾਜਪਾ ਜਿੱਤ ਜੇ ਉਹ ਚੋਣਾਂ ਤੇ ਮੈਂ ਰਾਜਨੀਤੀ ਛੱਡ ਦੂੰ। ਉਹਦਾ ਤਾਂ ਜਵਾਬ ਨਹੀਂ ਦਿੱਤਾ ਭਾਜਪਾ ਨੇ, ਪਰ ਭਾਜਪਾ ਨੇ ਹੁਣ ਜਿਹੜਾ ਇਹਨਾਂ ਤਿੰਨਾਂ ਨੂੰ ਇੱਕ ਕਰ ਦਿੱਤਾ ਔਰ ਉਹਨਾਂ ਨੂੰ ਇਹ ਲੱਗਦਾ ਕਿ ਇੱਕ ਕਰਕੇ ਅਸੀਂ ਇੱਥੇ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਜਿੱਤ ਸਕਦੇ ਆ। ਜਦੋਂ ਹੁਣ ਇੱਕ ਹੋ ਗਿਆ ਤਾਂ ਉਹ ਬਹੁਤ ਸਟਰੋਂਗ ਚੀਜ਼ ਬਣ ਜਾਣੀ ਹੈ। ਜੇ ਉਹਦੇ ਉੱਤੇ ਭਾਜਪਾ ਕਾਬਜ਼ ਹੁੰਦੀ ਆ ਤੇ ਉਹਦੇ ਨਾਲ ਇਹ ਹੋਊਗਾ ਕਿ ਉਹ ਇੱਕ ਬਰਾਬਰ ਦੀ ਸਰਕਾਰ ਖੜੀ ਕਰ ਲੂਗੀ, ਜਿਹੜੀ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਹੈ ਉਹਦੇ ਬਰਾਬਰ ਦੀ। ਇਹ ਮੇਨ ਉਹਦੇ ਕਰਕੇ ਕੀਤਾ ਜਾ ਰਿਹਾ। ਜੀ, ਪਨੂੰ ਸਾਹਿਬ ਪੰਜਾਬ ਵੱਲ ਨੂੰ ਆਈਏ ਤੇ ਗੱਲ ਕਰੀਏ ਸਾਡੇ ਸਿਆਸਤਦਾਨਾਂ ਦੀ। ਵਿਕਰਮ ਮਜੀਠੀਆ ਬਾਰੇ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਵੀ ਜੇਲ੍ਹ ਦੇ ਵਿੱਚ ਉਹ ਕਹਿ ਰਿਹਾ ਮੈਨੂੰ ਖਤਰਾ ਹੈ। ਕੀ ਇਹ ਸੱਚ ਹੈ? ਦੇਖੋ, ਕਿਹਾ ਉਹਨੇ ਕੱਲ ਪੇਸ਼ੀ ਦੇ ਦੌਰਾਨ ਹੈ। ਜੀ, ਹਾਲਾਂਕਿ ਪੇਸ਼ੀ ਤਾਂ ਇਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋਈ ਆ। ਇੱਥੇ ਜਦੋਂ ਪਟਿਆਲੇ ਦੀ ਜੇਲ੍ਹ ਦੇ ਵਿੱਚ ਤੁਸੀਂ ਜਾਂਦੇ ਹੋ ਤੇ ਕਿਉਂਕਿ ਮੈਂ ਤੁਹਾਨੂੰ ਨਿੱਜੀ ਤਜਰਬੇ ਨਾਲ ਦੱਸ ਰਿਹਾ, ਉੱਥੇ ਇੱਕ MP ਹੱਤਾ ਔਰ MP ਹੱਤਾ ਇਹ ਨਹੀਂ ਹੈ ਕਿ ਉਹ ਮੈਂਬਰ ਪਾਰਲੀਮੈਂਟ ਦੇ ਵਾਸਤੇ ਬਣਿਆ ਹੋਇਆ। ਉਹਨੂੰ ਕਹਿੰਦੇ ਆ MP ਹੱਤਾ। ਉਹ ਕਿਉਂ ਕਹਿੰਦੇ ਆ? ਸ਼ਾਇਦ ਹੋ ਸਕਦਾ ਕਿਸੇ ਟਾਈਮ ਰਾਜਨੀਤਿਕ ਲੋਕ ਜਿਹੜੇ ਉੱਥੇ ਜਾ ਕੇ ਰਹਿੰਦੇ ਹੋਣ, ਕੋਈ MP ਗਿਆ ਹੋਵੇ, ਉਹਦਾ ਨਾਮ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ ਕਿ ਇਹ ਬੈਰਕਾ ਟਾਈਪ ਹੈ। ਉੱਥੇ ਇੰਡੀਵਿਜੂਅਲ ਜਿਹੜੇ ਉਹ ਕਮਰੇ ਨੇ ਇੱਕ ਕਿਸਮ ਦੇ ਨਾਲ। ਅਕਸਰ ਇੱਥੇ ਉਹ ਲੋਕ ਰੱਖੇ ਜਾਂਦੇ ਆ ਜਿਹੜੇ ਜਾਂ ਤਾਂ ਜਿਵੇਂ ਪੁਲਿਸ ਵਾਲੇ ਨੇ, ਕੋਈ ਕੇਸਾਂ ਦੇ ਵਿੱਚ ਹਵਾਲਾਤੀ ਆ ਜਾਂ ਉਹ ਕੈਦੀ ਆ, ਤੇ ਚਾਹੇ ਕੋਈ ਰਾਜਨੀਤਿਕ ਬੰਦਾ ਹੈ। ਇੱਥੇ MP ਹਾਤੇ ਦੇ ਵਿੱਚ ਆਮ ਜਿਹੜੇ ਲੋਕ ਨਹੀਂ ਜਿਹੜੇ ਉਹ ਰੱਖੇ ਜਾਂਦੇ। ਉੱਥੇ ਰਹਿਣ ਵਾਲੇ ਬੰਦੇ ਨੂੰ ਸੇਵਾਦਾਰ ਦੇ ਦਿੰਦੇ ਆ ਇਹ ਅੰਦਰੋਂ, ਜੇਲ੍ਹ ਵਾਲੇ। ਜੇਲ੍ਹ ਪ੍ਰਸ਼ਾਸਨ ਉਹਦੀ ਮਦਦ ਕਰਦਾ ਜੀ। ਸਿੰਪਲ ਜੀ ਗੱਲ ਆ। VIP ਜਿਹਨੂੰ ਸੇਵਾਵਾਂ ਕਿਹਾ ਜਾਂਦਾ ਨਾ, ਉਹ ਹਾਤਾ ਹੈ। ਤੇ ਉੱਥੇ ਸੇਵਾਦਾਰ 2-3 ਦੇ ਤੇ ਸੇਵਾਦਾਰ ਅੰਦਰੋਂ ਜਿਹੜੇ ਕੈਦੀ ਹੁੰਦੇ ਆ ਉਹਨਾਂ ਨੂੰ ਇਹ ਹੋ ਜਾਂਦਾ ਕਿ ਉਹਨਾਂ ਨੂੰ ਅੰਦਰ ਫਿਰ ਹੋਰ ਕੰਮ ਨਹੀਂ ਕਰਨਾ ਪੈਂਦਾ। ਉਹ ਇਹਨਾਂ ਦੀ ਸੇਵਾ ਦੇ ਉੱਤੇ ਲੱਗਦੇ ਨੇ। ਦਾਲ ਨੂੰ ਤੜਕੇ ਲੱਤੇ, ਰੋਟੀ ਜਿਹੜੀ ਉਹ ਸੈਪਰੇਟ ਬਣਾਤੀ, ਜਿਹੜੀ ਚਾਹ ਪਾਣੀ ਉਹ ਬਣਾ ਦਿੱਤਾ। ਉੱਥੇ ਇਹ ਕੰਮ ਇਹਨਾਂ ਦੇ ਸੇਵਾਦਾਰ ਕਰਦੇ ਆ। ਕਿਉਂਕਿ ਜੇਲ੍ਹ ਦੀ ਰੋਟੀ ਵੀ 2 ਕਿਸਮ ਦੀ ਬਣਦੀ ਆ। ਇੱਕ ਤਾਂ ਤੁਸੀਂ ਕਹ ਲਓ ਕਿ ਜਿਹੜੀ ਇਹਨਾਂ ਦੇ ਵਾਸਤੇ ਬਣਦੀ ਆ, ਤੇ ਇੱਕ ਬਣਦੀ ਆ ਆਮ ਕੈਦੀ ਤੇ ਹਵਾਲਾਤੀਆਂ ਦੇ ਵਾਸਤੇ। ਜਿਹੜੀ ਆਮ ਕੈਦੀ ਤੇ ਹਵਾਲਾਤੀ ਨੇ ਉਹਨਾਂ ਦੇ ਵਿੱਚ ਤਾਂ ਦਾਲ ਵੀ ਜਿਹੜੀ ਆ ਨਾ ਉਹ ਟੁੱਬੀ ਮਾਰ ਕੇ ਲੱਭਣੇ ਪੈਂਦੇ ਵੀ ਦਾਲ 'ਚ ਦਾਣੇ ਕਿੰਨੇ ਆ। ਤੇ ਜਿਹੜੀਆਂ ਰੋਟੀਆਂ ਨੇ ਉਹ ਇਸ ਕਿਸਮ ਦੀਆਂ ਨੇ ਵੀ ਜਿਹੜੀ ਰਾਤ ਨੂੰ ਰੋਟੀ ਬਚ ਜਾਂਦੀ ਆ ਉਹਨੂੰ ਸਵੇਰ ਨੂੰ ਭੱਠੀ 'ਚ ਬਾਲਦੇ ਆ ਚਾਹ ਬਣਾਉਣ ਦੇ ਵਾਸਤੇ। ਕੈਦੀ ਤੇ ਹਵਾਲਾਤੀ ਮਤਲਬ ਕਿ ਸਵੇਰ ਨੂੰ ਉਹਨੂੰ ਅੱਗ ਲੱਗ ਜਾਂਦੀ ਆ ਪ੍ਰੋਪਰ। ਉਹ ਇਸ ਤਰ੍ਹਾਂ ਦੀ ਰੋਟੀ ਹੁੰਦੀ ਆ।
ਇਹਨਾਂ ਨੂੰ ਰੋਟੀ ਚੰਗੀ ਮਿਲਦੀ ਆ। ਹੁਣ ਹੋਇਆ ਇਹ ਆ ਕਿ ਜਦੋਂ ਦਾ ਰੌਲਾ ਪੈਣ ਲੱਗ ਗਿਆ ਕਿ ਵਿਕਰਮ ਮਜੀਠੀਏ ਨੂੰ VIP ਸਰਵਿਸਿਜ਼ ਮਿਲ ਰਹੀਆਂ ਨੇ, ਤੇ ਉਹਨੂੰ ਰੈਗੂਲਰ ਬੈਰਕ ਦੇ ਵਿੱਚ ਲੈ ਗਏ। ਜਿਹੜੀ ਰੈਗੂਲਰ ਬੈਰਕ ਹੈ ਉਹਦੇ ਵਿੱਚ ਏਡਾ ਕੁ ਕਮਰਾ ਹੁੰਦਾ ਕਿ ਜਿਹੜੇ ਉਹ ਭੁੱਜੇ ਲਾਏ ਹੁੰਦੇ ਨੇ ਆਪਣੇ ਵਿਛਾ ਕੇ ਪੈਣ ਦੇ ਵਾਸਤੇ ਬਿਸਤਰੇ, ਉਹਦੇ ਉੱਤੇ 3 ਜਾਣੇ ਜਾਂ 4 ਜਾਣੇ ਕੁਝ ਥਾਵਾਂ ਦੇ ਉੱਤੇ, ਕਿਉਂਕਿ ਲੋੜ ਤੋਂ ਵੱਧ ਕੈਦੀ ਤੇ ਹਵਾਲਾਤੀ ਨੇ, ਇਸ ਕਰਕੇ ਹੈ ਤਾਂ 3 ਲਈ ਪਰ ਉਹਦੇ 4-4 ਨੇ। 4 ਇੰਨੇ ਏਡਾ ਕੁ ਕਮਰਾ ਹੁੰਦਾ ਜੀ ਉਹ ਕਿ ਜਦੋਂ ਤੁਸੀਂ ਸਿੱਧੇ ਪੈਂਦੇ ਹੋ ਜਿਹੜੀਆਂ ਤੁਹਾਡੀਆਂ ਲੱਤਾਂ ਨੇ ਉਹ ਅਗਲੀ ਕੰਧ ਨੂੰ ਲੱਗਦੀਆਂ ਨੇ, ਤੇ ਤੁਸੀਂ ਪਾਸਾ ਵੀ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੇ। ਉਹਦੇ ਅੰਦਰ ਨਾਲ ਜਿਹੜੀ ਆ ਉਹ ਟਾਇਲਟ ਹੈ, ਜਿਹੜੀ ਇੰਡੀਅਨ ਸਟਾਈਲ ਦੀ ਟਾਇਲਟ ਪੁਰਾਣੀ ਹੁੰਦੀ ਸੀ ਉਸ ਟਾਈਪ ਦੀ, ਵਿੱਚ ਹੀ ਉਹਦੇ ਨਾਲ ਲੱਗਵੀਂ। ਉਹਦੇ ਉੱਤੇ ਬਹੁਤਿਆਂ ਨੇ ਜਿਹੜੀ ਉਹ ਚਾਦਰ ਲਾਈ ਹੁੰਦੀ ਆ ਕਿ ਉਹਦੇ ਉਹ ਦਿਸੇ ਨਾ। ਉੱਥੇ ਇਹ ਬੈਰਕ ਦੇ ਵਿੱਚ ਇਹਨੂੰ ਤਬਦੀਲ ਕੀਤਾ ਗਿਆ ਵਿਕਰਮ ਮਜੀਠੀਆ ਨੂੰ। ਹੁਣ ਇਹ ਕਹਿੰਦਾ ਕਿ ਮੈਨੂੰ ਉੱਥੇ ਖਤਰਾ ਮੇਰੀ ਜਾਨ ਨੂੰ ਗੈਂਗਸਟਰਾਂ ਤੋਂ। ਜਿਹੜੀ ਬੈਰਕ ਹੈ ਉਹ ਬੈਰਕਾਂ ਕੱਲੀ ਬੈਰਕ ਨਹੀਂ ਹੈਗੀ, ਇਹ ਬੈਰਕਾਂ ਨੇ, ਮੰਨ ਲਓ ਵੱਡੀ ਗਿਣਤੀ ਦੇ ਵਿੱਚ 12 ਬੈਰਕਾਂ ਨੇ ਇਕੱਠੀਆਂ ਰੋ ਦੇ ਵਿੱਚ। ਉਹ ਹੈ ਕੱਲੀ ਸਿੰਗਲ ਪਰ ਜੁੜਵੀਆਂ ਨੇ। ਸਵੇਰੇ ਉੱਥੇ ਬੰਦੀ ਖੁੱਲਦੀ ਆ ਤੇ ਸ਼ਾਮ ਨੂੰ ਬੰਦੀ ਫੇਰ ਹੋ ਜਾਂਦੀ, ਦੁਪਹਿਰੇ ਬੰਦੀ ਹੁੰਦੀ ਆ ਜਿਹੜੇ ਉਹ ਕੁਝ ਘੰਟੇ ਦੇ ਵਾਸਤੇ। ਇਹ ਕਹਿੰਦਾ ਕਿ ਮੈਨੂੰ ਉੱਥੇ ਗੈਂਗਸਟਰਾਂ ਤੋਂ ਖਤਰਾ ਹੈ। ਅੱਜ ਇਹਦੇ ਉੱਤੇ ਸੁਣਵਾਈ ਅਦਾਲਤ ਦੇ ਵਿੱਚ ਹੋਣੀ ਹੈ, ਕਿਉਂਕਿ ਅਦਾਲਤ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਤੋਂ ਸਟੇਟਸ ਕੋ ਮੰਗਿਆ, ਜਾਣਕਾਰੀ ਜਿਹੜੀ ਇਹਦੀ ਮੰਗੀ ਆ ਕਿ ਲਿਆ ਕੇ ਦਿਓ। ਇਹਦੇ ਵਿੱਚ ਇੱਕ ਸਵਾਲ ਵੱਡਾ ਜਿਹੜਾ ਇਹ ਖੜਾ ਹੋ ਜਾਂਦਾ ਕਿ ਗੈਂਗਸਟਰ ਕਲਚਰ ਪੈਦਾ ਕਿੱਥੋਂ ਹੋਇਆ, ਕਿਹਦੇ ਰਾਜ ਦੇ ਵਿੱਚ ਇਹ ਜੰਮਿਆ, ਕਦੋਂ ਇਹ ਵੱਡਾ ਹੋਇਆ, ਤੇ ਇਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਹ ਜਵਾਨ ਹੋ ਗਿਆ। ਨਾਭਾ ਜੇਲ੍ਹ ਬ੍ਰੇਕ ਕਿਸੇ ਨੂੰ ਭੁੱਲਿਆ ਨਹੀਂ। ਨਾਭੇ ਦੀ ਜੇਲ੍ਹ ਦੇ ਵਿੱਚੋਂ ਗੈਂਗਸਟਰ ਭੱਜੇ ਸੀ, ਅੱਜ ਤੱਕ ਉਹਦੀ CCTV ਫੁਟੇਜ ਨਹੀਂ ਲੱਭੀ ਕਿ ਉਹ ਕੌਣ ਉਹਨਾਂ ਨੂੰ ਕਢਾ ਕੇ ਲੈ ਕੇ ਗਿਆ ਸੀ, ਕਿਉਂਕਿ ਜੇ CCTV ਫੁਟੇਜ ਆ ਜਾਂਦੀ ਸਾਹਮਣੇ ਤੇ ਬੜਾ ਕੁਝ ਜਿਹੜਾ ਉਹ ਆ ਜਾਣਾ ਸੀ। ਅਫਸਰ ਜਿਹੜੇ ਨੇ ਉਹ ਮਦਦ ਕਰਦੇ ਨੇ ਇਹੋ ਜਿਹੇ ਲੋਕਾਂ ਦੀ, ਤੇ ਉਹ ਟਰਬਲ ਦਿੰਦੇ ਆ ਜਦੋਂ ਕੋਈ ਆਮ ਬੰਦਾ ਮਾਤੜ ਉੱਥੇ ਚਲੇ ਜਾਂਦਾ। ਇਹਨਾਂ ਦਾ ਹੁਣ ਇੱਕ ਬੰਦਾ ਜਿਹੜਾ ਇਸ ਵੇਲੇ ਵੈਸੇ ਉਹ ਬਠਿੰਡੇ ਜੇਲ੍ਹ ਦੇ ਵਿੱਚ ਤਾਇਨਾਤ ਆ, ਪਹਿਲਾਂ ਪਟਿਆਲੇ ਹੁੰਦਾ ਸੀਗਾ, ਉਹਨੂੰ ਕਹਿ ਕੇ ਇਹ ਉਹਨਾਂ ਦਿਨਾਂ ਦੇ ਦੌਰਾਨ ਜਦੋਂ ਮੈਂ ਅੰਦਰ ਸੀਗਾ, ਸਿਆਲਾਂ ਦੇ ਦਿਨਾਂ ਦੇ ਵਿੱਚ ਇੱਕ ਘੰਟੇ ਬਾਅਦ ਇਹ ਤਲਾਸ਼ੀ ਕਰਾਉਂਦੇ ਹੁੰਦੇ ਸੀਗੇ। ਮਤਲਬ ਕਿ ਇੰਨਾ ਕੁਛ ਇਹ ਕਰਾਉਂਦੇ ਰਹੇ ਨੇ, ਇਹਨਾਂ ਦੀ ਕਿਤੇ ਨਿਗਾਹ ਦੇ ਵਿੱਚ ਨਹੀਂ ਸੀ। ਅੱਜ ਮਹਿਜ਼ ਬੈਰਕ ਬਦਲ ਗਈ ਤੇ ਉੱਥੇ ਜਾਨ ਨੂੰ ਖਤਰਾ ਖੜਾ ਹੋ ਗਿਆ। ਸਿਆਣੇ ਕਹਿੰਦੇ ਨੇ ਕਿ ਵਕਤ ਤੋਂ ਡਰਨਾ ਬੜਾ ਜ਼ਰੂਰੀ ਹੈ। ਸਮਾਂ ਬਹੁਤ ਬਲਵਾਨ ਹੈ, ਇਹ ਕੋਈ ਨਹੀਂ ਪਤਾ ਕਿ ਸਮੇਂ ਨੇ ਤੁਹਾਡੇ ਉੱਤੇ ਮਾੜਾ ਸਮਾਂ ਕਦੋਂ ਜਿਹੜਾ ਉਹ ਲੈ ਆਉਣਾ। ਮੂੰਹ ਉੱਪਰ ਕਰਕੇ ਤੁਰੋਗੇ ਤੇ ਠੇਡਾ ਲੱਗਣਾ ਸੁਭਾਵਿਕ ਹੈ। ਜੀ, ਬਿਲਕੁਲ, ਇਹ ਤਾਂ ਗੱਲ ਤੁਹਾਡੀ ਸਹੀ ਹੈ ਪੰਨੂ ਸਾਹਿਬ ਕਿ ਸਮਾਂ ਬਦਲਦੀ ਦੇਰ ਨਹੀਂ ਲੱਗਦੀ। ਖੈਰ ਇਹਨਾਂ ਦੇ ਨਾਲ ਹੀ ਚੋਣ ਲੜੇ ਸੀਗੇ ਨਵਜੋਤ ਸਿੰਘ ਸਿੱਧੂ, ਕਿਉਂ ਨਾ ਉਹਨਾਂ ਦੀ ਵੀ ਗੱਲ ਕਰਦੇ ਚੱਲੀਏ। ਉਹਨਾਂ ਨੂੰ ਬਰਗਾੜੀ ਯਾਦ ਆ ਗਈ ਹੈ ਪੰਨੂ ਸਾਹਿਬ, 5 ਸਾਲਾਂ ਦੀ ਸਰਕਾਰ ਰਹੀ ਤੇ ਹੁਣ ਬਰਗਾੜੀ ਦੇ ਵਿੱਚ ਕਹਿੰਦੇ ਦੱਸਦੇ ਆ ਵੀ ਸੜਕ ਰੋਕਾਂਗੇ, ਅਸੀਂ ਇਨਸਾਫ ਦਿਵਾਵਾਂਗੇ। ਦੇਖੋ ਬਰਗਾੜੀ ਦੇ ਵਿੱਚ ਤਾਂ ਜਿਹੜਾ ਸੁਖਰਾਜ ਸਿੰਘ ਹੈ, ਜਿਹੜਾ ਕਿ ਕ੍ਰਿਸ਼ਨ ਭਗਵਾਨ ਸਿੰਘ ਜਿਹਦੀ ਡੈਥ ਹੋਈ ਸੀਗੀ, ਉਹਦਾ ਬੇਟਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਉੱਥੇ ਬੈਠਾ ਹੋਇਆ। ਇਨਸਾਫ ਮੰਗਣਾ ਉਹਦਾ ਹੱਕ ਹੈ, ਨਹੀਂ ਸੀ ਬੈਠਣਾ ਚਾਹੀਦਾ। ਵੈਸੇ ਇਨਸਾਫ ਇਸ ਮਾਮਲੇ ਦੇ ਵਿੱਚ ਹੋਣਾ ਚਾਹੀਦਾ ਸੀ, ਹੁਣ ਤੱਕ ਹੋ ਜਾਣਾ ਚਾਹੀਦਾ ਸੀਗਾ। ਬਹੁਤ ਸਾਰੇ ਸਾਲ ਹੋ ਗਏ, ਪਹਿਲਾਂ ਅਕਾਲੀ ਭਾਜਪਾ ਦੇ ਤਕਰੀਬਨ 1.5-2 ਸਾਲ ਰਹੇ ਉਹਨਾਂ ਦੀ ਸਰਕਾਰ, ਉਹਨਾਂ ਨੇ ਤਾਂ ਕੀ ਇਨਸਾਫ ਜਿਹੜਾ ਉਹ ਕਰਨਾ ਸੀਗਾ। ਮੁੜ ਕੇ ਆ ਗਈ ਜੀ ਕਾਂਗਰਸ ਦੀ ਸਰਕਾਰ, ਔਰ ਕਾਂਗਰਸ ਦੀ ਸਰਕਾਰ ਜਿਹੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਆਏ ਹੀ ਇਹਨਾਂ ਚੀਜ਼ਾਂ ਨੂੰ ਉਭਾਰ ਕੇ ਸੀ ਕਿ ਉਹ ਇਨਸਾਫ ਦਿਵਾਉਣਗੇ। ਕੈਪਟਨ ਅਮਰਿੰਦਰ ਸਿੰਘ ਹੋਰੀ ਵੜ ਗਏ ਸੀਸਵਾ ਮਹਿਲ ਦੇ ਵਿੱਚ। ਨਵਜੋਤ ਸਿੰਘ ਸਿੱਧੂ ਹੋਰੀ ਸ਼ੁਰੂਆਤੀ ਦੌਰ ਦੇ ਵਿੱਚ ਮੰਤਰੀ ਰਹੇ, ਮੁੜ ਕੇ ਜਦੋਂ ਉਹਨਾਂ ਦਾ ਮੰਤਰਾਲਾ ਬਦਲ ਦਿੱਤਾ ਤੇ ਉਹ ਵੜ ਗਏ ਆਪਣੇ ਘਰ ਦੇ ਵਿੱਚ ਮੌਨ ਧਾਰ ਕੇ। ਫੇਰ ਨਹੀਂ ਉਹ ਲੱਭੇ, ਨਾ ਕੈਪਟਨ ਅਮਰਿੰਦਰ ਸਿੰਘ ਹੋਰੀ ਲੱਭੇ, ਨਾ ਨਵਜੋਤ ਸਿੰਘ ਸਿੱਧੂ ਲੱਭੇ। ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਘਰੋਂ ਬਾਹਰ ਨਿਕਲੇ ਤਾਂ ਉਦੋਂ ਉਹ ਸਮਾਂ ਸੀ ਜਦੋਂ ਉਹਨਾਂ ਨੂੰ ਵੀ ਚੇਤਾ ਆ ਗਿਆ ਕਿ ਹੁਣ ਰਹਿ ਗਿਆ ਸਾਲ ਕੁ, ਅਸੀਂ ਗਾਂਹ ਚੋਣਾਂ ਕਿਵੇਂ ਲੜਾਂਗੇ। ਫਿਰ ਨਵਜੋਤ ਸਿੰਘ ਸਿੱਧੂ ਹੋਰੀ ਤਾਬੜਤੋੜ ਟਵੀਟ ਜਿਹੜੇ ਸੀ ਉਹ ਕਰਨ ਲੱਗੇ। ਪਹਿਲਾਂ ਜੇ ਨਵਜੋਤ ਸਿੱਧੂ ਹੋਰੀ ਬੋਲਦੇ ਤੇ ਇਹ ਪ੍ਰੈਸ਼ਰ ਜਿਹੜਾ ਬਣ ਸਕਦਾ ਸੀ,
ਘੱਟੇ ਮਿੱਟੀ ਰੋਲ ਕੇ ਰੱਖ ਦਿੱਤਾ ਕਾਂਗਰਸ ਦੀ ਸਰਕਾਰ ਨੇ ਇਹਨਾਂ ਕੇਸਾਂ ਨੂੰ। ਔਰ ਇਹਨਾਂ ਕੇਸਾਂ ਦੇ ਵਿੱਚ ਕੱਖ ਨਹੀਂ ਉਹ ਕਰ ਸਕੀ, ਕਿਉਂਕਿ ਇਉਂ ਹੁੰਦਾ ਜੀ ਜਾਂਚ ਨੂੰ ਇੰਨਾ ਕੁ ਲਮਕਾ ਦਿਓ ਕਿ ਉਹਦੇ ਵਿੱਚੋਂ ਹੁਣ ਤੁਸੀਂ ਦੇਖੋ ਕਿੰਨੀ ਦੇਰ ਹੋ ਗਈ, ਕਿੰਨੇ ਗਵਾਹ ਉਹਦੇ ਵਿੱਚੋਂ ਉਹ ਅੱਜ ਕਿਹੜੀ ਸਿਚੁਏਸ਼ਨ ਦੇ ਵਿੱਚ ਹੋਣਗੇ। ਜਿਹੜੀ ਪੁਲਿਸ ਨੇ, ਕਿਉਂਕਿ ਇਹ ਬੇਅਦਬੀ ਘਟਨਾਵਾਂ ਸੀ ਇੱਕ, ਤੇ ਇਹ ਬੇਅਦਬੀ ਤੋਂ ਬਾਅਦ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਉਹਦੇ ਨਾਲ ਰਿਲੇਟਡ ਹੈ। ਬਹਿਬਲ ਦੇ ਵਿੱਚ ਜਿਹੜੀ ਗੋਲੀ ਚੱਲੀ ਸੀ ਉਸ ਮਾਮਲੇ 'ਚ। ਹੁਣ ਜਿਹੜਾ ਸੁਖਰਾਜ ਸਿੰਘ ਤਾਂ ਬੈਠਾ ਉੱਥੇ, ਨਵਜੋਤ ਸਿੰਘ ਸਿੱਧੂ ਹੋਰੀ ਪਿਛਲੇ ਦਿਨਾਂ ਦੇ ਵਿੱਚ ਵੀ ਉਹਦੇ ਕੋਲੇ ਗਏ ਸੀ। ਨਵਜੋਤ ਸਿੰਘ ਸਿੱਧੂ ਹੋਰੀ ਮੁੜ ਕੇ ਫੇਰ ਕਾਂਗਰਸ ਦੇ ਪ੍ਰਧਾਨ ਬਣਨਾ ਚਾਹੁੰਦੇ ਆ, ਔਰ ਕਾਂਗਰਸ ਦੇ ਪ੍ਰਧਾਨ ਬਣਨ ਦੇ ਵਾਸਤੇ ਉਹਨਾਂ ਨੂੰ ਫੇਰ ਬਰਗਾੜੀ ਚੇਤੇ ਆਇਆ। ਉਹਨਾਂ ਨੂੰ ਇਹ ਲੱਗਦਾ ਕਿ ਕਿਸੇ ਜਗ੍ਹਾ ਦੇ ਉੱਤੋਂ ਖਬਰਾਂ ਜਿਹੜੀਆਂ ਉਹ ਕਢਵਾਈਆਂ ਜਾ ਸਕਣ ਜਾਂ ਖਬਰਾਂ ਲੱਗ ਸਕਣ ਤੇ ਉਹ ਦੱਸ ਸਕਣ ਕਿ ਉਹ ਬੜੇ ਜੁਰਤ ਵਾਲੇ ਨੇਤਾ ਨੇ ਤੇ ਉਹ ਅਜੇ ਵੀ ਇਹਨਾਂ ਮੁੱਦਿਆਂ ਦੇ ਉੱਤੇ ਖੜੇ ਨੇ। ਜੇ ਨਵਜੋਤ ਸਿੰਘ ਸਿੱਧੂ ਹੋਰੀ ਰੀਅਲ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਖੜੇ ਹੁੰਦੇ ਤੇ ਅੱਜ ਨੂੰ ਇਹ ਮਾਮਲਾ ਸਾਰਾ ਕਿਤੇ ਨਾ ਕਿਤੇ ਇਨਸਾਫ ਵਾਲੇ ਪਾਸੇ ਤੁਰਿਆ ਹੁੰਦਾ। ਜਦੋਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਜਿਹੜੀ ਰਿਪੋਰਟ ਸੀਗੀ ਉਹਨੂੰ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੇ ਖਾਰਜ ਕਰਵਾਤਾ ਤੇ ਉਹਨੂੰ ਮੁੜ ਕੇ ਉੱਪਰ ਚੈਲੰਜ ਹੀ ਨਾ ਕੀਤਾ ਕਾਂਗਰਸ ਨੇ, ਉਦੋਂ ਨਵਜੋਤ ਸਿੰਘ ਸਿੱਧੂ ਹੋਰੀ ਕਿਉਂ ਨਹੀਂ ਬੋਲੇ? ਇਹਨਾਂ ਮਾਮਲਿਆਂ ਦੇ ਉੱਤੇ ਇੰਨੇ ਮੌਕੇ ਆਏ ਜਦੋਂ ਕਿ ਨਵਜੋਤ ਸਿੰਘ ਸਿੱਧੂ ਹੋਰੀ ਗੱਲ ਕਰ ਸਕਦੇ ਸੀ, ਨਹੀਂ ਕੀਤੀ। ਅੱਜ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਉਹ ਚੇਤੇ ਆ ਰਹੀਆਂ ਨੇ ਕਿਉਂਕਿ ਸੱਤਾ ਨਹੀਂ ਰਹੀ। ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਹਰਾ ਦਿੱਤਾ ਔਰ ਜਿਹੜੇ ਉਹਨਾਂ ਦੇ ਨੇੜੇ ਤੇੜੇ ਵਾਲੇ ਸਾਥੀ ਸੀ ਉਹ ਵੀ ਸਾਰੇ ਹਰਾਤੇ। ਜਿਹੜੇ ਲੋਕ ਬਰਗਾੜੀ ਦੇ ਮੋਰਚੇ ਦੇ ਉੱਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਲੋਕਾਂ ਨਾਲ ਵਾਅਦਾ ਕਰਕੇ ਆਏ ਸੀਗੇ ਕਿ ਸਾਰਾ ਇਨਸਾਫ ਮਿਲੂਗਾ, ਉਹਨਾਂ ਚੋਂ ਵੀ ਕੋਈ ਨਹੀਂ ਲੱਭਦਾ। ਅੱਜ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਸਮੇਂ ਦੇ ਵਾਸਤੇ ਸੁਖਰਾਜ ਤੇ ਉਹਦੇ ਸਾਥੀ ਉੱਥੇ ਸੜਕ ਰੋਕਣਗੇ ਤੇ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਵੀ ਸੜਕ ਰੋਕਣ ਵਾਲੇ ਮਾਮਲੇ ਦੇ ਵਿੱਚ ਸ਼ਾਮਲ ਹੋਣਗੇ। ਆਈ ਥਿੰਕ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਉਹ ਦੇਣਾ ਚਾਹੀਦਾ ਕਿ 5 ਸਾਲ 4 ਸਾਲ ਚਲੋ ਲਾ ਕੇ ਚਲੋ, 4 ਸਾਲ ਤੁਹਾਨੂੰ ਕਿਉਂ ਨਾ ਚੇਤੇ ਆਇਆ? ਬਰਗਾੜੀ ਤਾਂ ਉਦੋਂ ਵੀ ਉੱਥੇ ਹੀ ਸੀ, ਉਹਦਾ ਇਨਸਾਫ ਉਦੋਂ ਵੀ ਉੱਥੇ ਹੀ ਸੀਗਾ। ਅੱਜ ਇਹ ਭੱਜੇ ਫਿਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਮੁੜ ਕੇ ਜਿਹੜੀ ਉਹ ਭੱਲ ਬਣ ਸਕੇ। ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਇਨਸਾਫ ਮੰਗਣ ਦਾ ਪੂਰਾ ਹੱਕ ਹੈ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਪਰ ਇੱਕ ਗੱਲ ਜਿਹੜੀ ਉਹਨਾਂ ਨੂੰ ਵੀ ਜਿਹੜੀ ਉਹ ਚੇਤੇ ਰੱਖਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਇਹ ਮਸਲਾ ਰਾਜਨੀਤਿਕ ਲੋਕਾਂ ਨੇ ਉਲਝਾਇਆ। ਜੇ ਉਹ ਦੁਬਾਰਾ ਰਾਜਨੀਤਿਕ ਲੋਕਾਂ ਦੇ ਹੱਥਾਂ ਦੇ ਉੱਤੇ ਖੇਡਦੇ ਆ ਤੇ ਮਸਲੇ ਨੂੰ ਹੋਰ ਉਲਝਾਉਣਗੇ, ਸੁਲਝਾਉਣ ਵਾਲੇ ਪਾਸੇ ਨੂੰ ਨਹੀਂ ਤੁਰਨਗੇ। ਜੀ ਬਿਲਕੁਲ, ਪਰ ਪਨੂ ਸਾਹਿਬ ਜਿਹੜੇ ਖਬਰਾਂ ਤੇ ਨਜ਼ਰ ਰੱਖਦੇ ਆ, ਤੁਹਾਡੇ ਵਰਗੇ ਲੋਕ ਜਿਹੜੇ ਸਿਆਸੀ ਲੋਕਾਂ ਦੇ ਉੱਤੇ ਨਜ਼ਰ ਰੱਖਦੇ ਆ, ਉਹ ਦੱਸਦੇ ਆ ਵੀ ਜਦੋਂ 2015 ਦੇ ਵਿੱਚ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ ਸੀ, ਨਵਜੋਤ ਸਿੱਧੂ ਸਾਹਿਬ ਉਦੋਂ ਵੀ ਸਾਇਲੈਂਟ ਮੋਡ ਤੇ ਸੀਗੇ। ਫਿਰ ਜਦੋਂ ਕਾਂਗਰਸ ਦੇ ਵਿੱਚ ਆਏ ਫਿਰ ਥੋੜਾ ਇਹਨਾਂ ਨੂੰ ਯਾਦ ਆਇਆ ਵੀ ਪੰਜਾਬ ਦੇ ਮਸਲਿਆਂ 'ਚ ਇਹ ਵੀ ਇੱਕ ਅਹਿਮ ਮਸਲਾ ਹੈ। ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ ਦੀ। ਜੀ। ਉਦੋਂ ਇਹਨਾਂ ਨੇ ਇਸ ਮਾਮਲੇ ਦੇ ਉੱਤੇ ਬੇਅਦਬੀ ਵਾਲੀਆਂ ਘਟਨਾਵਾਂ ਦੇ ਮਾਮਲੇ ਦੇ ਉੱਤੇ ਕੁਝ ਨਹੀਂ ਕਿਹਾ। ਕੋਟਕਪੂਰਾ ਦੇ ਵਿੱਚ ਜਿਹੜੇ ਬੱਤੀਆਂ ਵਾਲਾ ਚੌਂਕ ਸੀ, ਜਦੋਂ ਉੱਥੇ ਸੰਗਤ ਬੈਠੀ ਸੀ, ਨਿਹੱਥੀ ਸੰਗਤ ਦੇ ਉੱਤੇ ਹਾਂਜੀ। ਤਸ਼ੱਦਦ ਢਾਇਆ ਗਿਆ ਪੁਲਿਸ ਦੇ ਵੱਲੋਂ, ਗੰਦਾ ਪਾਣੀ ਲਿਆ ਕੇ ਸੀਵਰੇਜ ਵਾਲਾ ਸੁੱਟਿਆ ਗਿਆ, ਬੋਲੇ ਤਾਂ ਉਦੋਂ ਵੀ ਨਹੀਂ। ਇਹ ਗੱਲ ਠੀਕ ਹੈ ਤੁਹਾਡੀ ਬਿਲਕੁਲ। ਜੀ, ਅੱਛਾ ਪਨੂ ਸਾਹਿਬ, ਗੈਰ ਸਮਾਜਿਕ ਤੱਤ ਜਾਂ ਕਹਿ ਲਓ ਕਿ ਗੈਂਗਸਟਰ, ਹਿੰਸਾ ਫੈਲਾਉਣ ਵਾਲੇ ਲੋਕ, ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਸਿਰਦਰਦੀ ਬਣੇ ਹੋਏ ਨੇ ਕਾਰੋਬਾਰੀਆਂ ਲਈ ਵੀ, ਕਲਾਕਾਰਾਂ ਲਈ ਵੀ, ਸਿਆਸਤਦਾਨਾਂ ਲਈ ਵੀ ਔਰ ਸਿਸਟਮ ਨੂੰ, ਕਿਉਂਕਿ ਅਮਨ ਕਾਨੂੰਨ ਦੀ ਹਾਲਤ ਚੰਗੀ ਹੋਣੀ ਬਹੁਤ ਜ਼ਰੂਰੀ ਹੈ। ਟਾਸਕ ਫੋਰਸ ਸਰਕਾਰ ਬਣਾਏਗੀ, ਚਰਚਾਵਾਂ ਨੇ ਜੀ। ਦੇਖੋ, ਇਹ ਭਗਵੰਤ ਮਾਨ ਹੋਰਾਂ ਨੇ ਇੱਕ ਮੀਟਿੰਗ ਲਈ ਹੈ ਕੱਲ, ਮੁੱਖ ਮੰਤਰੀ ਹੋਰਾਂ ਨੇ ਆਫੀਸਰਸ ਦੀ, ਜਿਹਦੇ ਵਿੱਚ ਸੀਨੀਅਰ ਆਫੀਸਰ ਸ਼ਾਮਲ ਸੀਗੇ, ਔਰ ਇਹ ਕਿਹਾ ਗਿਆ ਕਿ ਗੈਂਗਸਟਰਾਂ ਦੇ ਨੈਟਵਰਕ ਦਾ ਸਫਾਇਆ ਕਰਕੇ ਜਿਹੜਾ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾਵੇ, ਔਰ ਇਹਦੇ ਵਾਸਤੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਜਿਹੜੀ AGTF ਉਹ ਬਣਾਉਣ ਦੇ ਹੁਕਮ ਦਿੱਤੇ ਗਏ ਆ। ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਕਿ ਜਿਹੜਾ ਇਹ ਆਰਗੇਨਾਈਜ਼ਡ ਕ੍ਰਾਈਮ ਹੈ ਇਹਦਾ ਖਾਤਮਾ ਕੀਤਾ ਜਾਵੇ ਤੇ ਪੁਲਿਸ ਤੰਤਰ ਦੇ ਵਿੱਚ ਲੋਕਾਂ ਦਾ ਭਰੋਸਾ ਬਹਾਲ ਹੋਵੇ। ਔਰ ਕਿਉਂਕਿ ਇਹ ਗੈਂਗਸਟਰਾਂ ਦੇ ਵਜ੍ਹਾ ਕਰਕੇ, ਨਸ਼ਿਆਂ ਦੇ ਵਪਾਰ ਕਰਕੇ, ਕਬੱਡੀ ਦੇ ਵਿੱਚ ਪਹਿਲਾਂ ਹੀ ਜੇ ਦੇਖਿਆ ਜਾਵੇ ਤਾਂ ਇਹ ਗੈਂਗਸਟਰਵਾਦ ਜਿਹੜਾ ਉਹ ਆਪਣੇ ਪੈਰ ਪਸਾਰ ਚੁੱਕਾ ਹੋਇਆ।
ਔਰ ਇਹ ਕਿਹਾ ਗਿਆ ਕਿ ਇਹਨੂੰ ਗੱਠਜੋੜ ਨੂੰ ਤੋੜਿਆ ਜਾਵੇ, ਪੁਲਿਸ ਫੋਰਸ ਨੂੰ ਫੰਡ ਤੋਂ ਇਲਾਵਾ ਸਟਾਫ ਤੇ ਬਾਕੀ ਸਾਜ਼ੋ ਸਮਾਨ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਆ ਉਹ ਪੂਰੀ ਦੀ ਪੂਰੀ ਮੁਹੱਈਆ ਕਰਵਾਈ ਜਾਊਗੀ। ਇਹਦੀਆਂ ਵਿਸ਼ੇਸ਼ ਯੂਨਿਟਾਂ ਬਣਾਈਆਂ ਜਾਣਗੀਆਂ ਤੇ ਇਹਦੇ ਥਾਣੇ ਸਪੈਸ਼ਲੀ ਤੌਰ ਦੇ ਉੱਤੇ ਬਣਾਏ ਜਾਣਗੇ। ਇਹ ਕਿਹਾ ਜਾ ਰਿਹਾ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਕਾਬੂ ਕਰਨ ਦੇ ਵਾਸਤੇ ਪੰਜਾਬ ਦੇ ਵਿੱਚ ਇਹ ਫੋਰਸ ਜਿਹੜੀ ਕਿਤੇ ਵੀ ਛਾਪੇਮਾਰੀ ਕਰ ਸਕੂਗੀ ਗੈਂਗਸਟਰਾਂ ਨੂੰ ਫੜਨ ਲਈ। ਹੁਣ ਇਹਦੇ ਵਿੱਚ ਨਾ ਜੀ ਥੋੜਾ ਸਵਾਲ ਇਹ ਆ ਕਿ 2015 ਦੇ ਵਿੱਚ ਗੈਂਗਸਟਰਾਂ ਦੇ ਨਾਲ ਸਿੱਝਣ ਦੇ ਵਾਸਤੇ ਉਦੋਂ ਦੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹਨੇ STF ਬਣਾਈ ਸੀ। ਔਰ ਜਦੋਂ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆ ਗਈ ਤੇ ਉਹਨਾਂ ਨੇ ਕਹਿਤਾ ਕਿ 4 ਹਫ਼ਤਿਆਂ 'ਚ ਅਸੀਂ ਨਸ਼ਿਆਂ ਦਾ ਲੱਕ ਤੋੜਨਾ। ਉਹ STF ਦਾ ਚੀਫ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਬਣਾਇਆ ਗਿਆ ਲਿਆ ਕੇ। ਤੇ ਇਹ ਜਿਹੜੀ STF ਸੀ ਉਹ ਉਦੋਂ ਗੈਂਗਸਟਰਾਂ ਤੋਂ ਛੱਡ ਕੇ ਨਸ਼ਿਆਂ ਵਾਲੇ ਪਾਸੇ ਕੰਮ ਜਿਹੜਾ ਉਹ ਕਰਨ ਲੱਗ ਗਈ। ਉਹਨੂੰ ਕਰਨ ਦਿੱਤਾ ਗਿਆ, ਨਹੀਂ ਕਰਨ ਦਿੱਤਾ ਗਿਆ, ਉਹ ਆਪਣੇ ਸਭ ਦੇ ਸਾਹਮਣੇ ਆ ਕਿ ਕਿਵੇਂ ਉਹਦਾ ਜਿਹੜਾ ਸੀ ਉਹ ਇੱਕ ਕਿਸਮ ਦਾ ਜਲੂਸ ਕੱਢ ਕੇ ਰੱਖ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ। ਉਦੋਂ ਫਿਰ ਕੀ ਕੀਤਾ ਇਹਨਾਂ ਨੇ, ਕਾਂਗਰਸ ਦੀ ਸਰਕਾਰ ਨੇ ਇੱਕ ਨਵਾਂ ਜਿਹੜਾ ਸੀ ਉਹ ਗਠਨ ਕਰ ਦਿੱਤਾ। ਉਹ ਸੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, OCU ਸ਼ਾਰਟ ਫਾਰਮ ਦੇ ਵਿੱਚ OCU ਉਹਨੂੰ ਕਹਿੰਦੇ ਆ। OCU ਜਿਹੜਾ ਸੀਗਾ ਇਸ ਵੇਲੇ ਉਹਦੇ ਵਿੱਚ 300 ਤੋਂ ਵੱਧ ਪੁਲਿਸ ਅਫਸਰ ਤੇ ਮੁਲਾਜ਼ਮ ਕੰਮ ਕਰ ਰਹੇ ਨੇ। ਔਰ ਇਹ ਯੂਨਿਟ ਮੇਨ ਤੌਰ ਦੇ ਉੱਤੇ ਇੰਟੈਲੀਜੈਂਸ ਵਿੰਗ ਦੇ ਅਧੀਨ ਹੈ। ਔਰ ਕੁੰਵਰ ਵਿਜੇ ਪ੍ਰਤਾਪ ਹੋਰੀ IG ਦੇ ਤੌਰ ਦੇ ਉੱਤੇ ਇਸੇ OCU ਦੇ ਵਿੱਚ ਕੰਮ ਕਰ ਚੁੱਕੇ ਨੇ। ਜੇ ਜਿਹੜਾ OCU ਸੀਗਾ ਉਹਨੂੰ ਹੀ ਰੱਖ ਲਿਆ ਜਾਂਦਾ, ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ, ਤੇ ਉਹਦੇ ਵਿੱਚ ਵੀ ਕੁਝ ਗਲਤ ਨਹੀਂ ਸੀਗਾ। ਤੁਸੀਂ ਉਹਦੇ ਵਿੱਚ ਚੇਂਜਸ ਕਰ ਦਿਓ। ਪਰ ਸਰਕਾਰਾਂ ਅਕਸਰ ਇਹ ਕਰਦੀਆਂ ਨੇ ਕਿ ਉਹ ਨਵੇਂ ਨਾਮਾਂ ਦੇ ਤਹਿਤ ਨਵੇਂ ਯੂਨਿਟ ਸਥਾਪਿਤ ਕਰਦੀਆਂ ਨੇ ਤਾਂ ਕਿ ਉਹਦੇ ਉੱਤੇ ਸਰਕਾਰ ਦੀ ਮੋਹਰ ਦਿਸੇ, ਸਰਕਾਰ ਦੀ ਉਹਦੇ ਉੱਤੇ ਆਈਡੈਂਟਿਟੀ ਜਿਹੜੀ ਆ ਉਹ ਦਿਸੇ। ਇਸ ਕਰਕੇ ਇਹ ਹੁਣ ਨਵੀਂ ਟਾਸਕ ਫੋਰਸ ਜਿਹੜੀ ਉਹ ਗਠਨ ਕੀਤੀ ਗਈ ਹੈ। ਅਸਲ ਦੇ ਵਿੱਚ ਜਿਹੜੇ ਗੈਂਗਸਟਰ ਨੇ ਉਹ ਆਪਰੇਟ ਕਿਵੇਂ ਕਰਦੇ ਆ, ਜੇ ਤੁਸੀਂ ਇਹਨੂੰ ਸਮਝਦੇ ਹੋ ਤੇ ਫਿਰ ਇਹ ਕਾਬੂ ਕਰਨਾ ਸੌਖਾ ਹੈ। 2 ਤਰੀਕੇ ਦੇ ਗੈਂਗਸਟਰ ਨੇ ਇਸ ਵੇਲੇ ਜਿਹੜੇ ਫਰੋਤੀਆਂ ਮੰਗਦੇ ਆ ਜਾਂ ਕਤਲਾਂ ਦੇ ਵਿੱਚ ਸ਼ਾਮਲ ਨੇ। ਇੱਕ ਤਾਂ ਇਹਨਾਂ ਦੇ ਵਿੱਚੋਂ ਬੈਠੇ ਹੋਏ ਨੇ ਜੀ ਕੈਨੇਡਾ ਔਰ ਕੈਨੇਡਾ ਅਮਰੀਕਾ, ਉੱਥੋਂ ਉਹ ਇੱਥੇ ਆਪਰੇਟ ਕਰਦੇ ਆ। ਇੱਥੇ ਉਹਨਾਂ ਦੇ ਜਿਹੜੇ ਅੱਗੇ ਰੱਖੇ ਹੋਏ ਨੇ ਜਿਹੜੇ ਸ਼ੂਟਰ ਵਗੈਰਾ, ਉਹ ਧਮਕੀਆਂ ਦਿੰਦੇ ਆ ਜਾਂ ਗੋਲੀ ਗਾਲੀ ਇੱਧਰ ਉੱਧਰ ਦੀ ਕੱਢਤੀਆਂ ਜਿਨ੍ਹਾਂ ਤੋਂ ਫਰੋਤੀਆਂ ਲੈਣੀਆਂ ਨੇ ਉਹ ਨੇ। ਦੂਜਾ ਜਿਹੜਾ ਇਹ ਆਪਰੇਟ ਹੋ ਰਿਹਾ ਜੇਲ੍ਹਾਂ ਦੇ ਵਿੱਚੋਂ ਆਪਰੇਟ ਹੋ ਰਿਹਾ। ਜੇਲ੍ਹਾਂ ਦੇ ਵਿੱਚੋਂ ਜਿਹੜਾ ਹੋ ਰਿਹਾ ਆਪਰੇਟ ਇਹ ਕ੍ਰਾਈਮ ਹੈ, ਇਹਨੂੰ ਕੰਟਰੋਲ ਕਰਨ ਦੇ ਵਾਸਤੇ ਸਭ ਤੋਂ ਵਧੀਆ ਤਰੀਕਾ ਜਿਹੜਾ ਇਹ ਹੁੰਦਾ ਹੈ, ਜਿਹੜਾ ਮੇਰੀ ਜਾਚੇ ਉਹ ਇਹ ਆ ਕਿ ਜਿਹੜੀਆਂ ਜੇਲ੍ਹਾਂ ਨੇ ਉੱਥੇ ਜੈਮਰ ਲਾ ਦਿਓ। ਜੇ ਜੈਮਰ ਲਾ ਦਿਓਗੇ ਤੇ ਡਰੱਗ ਕੰਟਰੋਲ ਤੇ ਗੈਂਗਸਟਰ ਕੰਟਰੋਲ ਦੇ ਉੱਤੇ ਜਿਹੜਾ ਉਹ ਤੁਰੰਤ ਕਾਬੂ ਪੈ ਸਕਦਾ, ਕਿਉਂਕਿ ਫੋਨਾਂ ਦੇ ਰਾਹੀਂ ਇਹ ਆਪਰੇਸ਼ਨ ਸਾਰਾ ਚੱਲ ਰਿਹਾ। ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਨਾ ਉਹ ਇੰਨਾ ਕਰਪਟ ਹੋਇਆ ਕਿ ਉਹਦੇ ਤੋਂ ਤੁਸੀਂ ਇਹ ਆਸ ਨਹੀਂ ਰੱਖ ਸਕਦੇ ਵੱਡੀ ਕਿ ਉਹ ਇਮਾਨਦਾਰੀ ਦੇ ਨਾਲ ਕੰਮ ਕਰੂਗਾ, ਕਿਉਂਕਿ ਉਹਨਾਂ ਦੇ ਮੂੰਹ ਨੂੰ ਲੱਗਿਆ ਹੋਇਆ ਖੂਨ। ਉਹ ਲੈਂਦੇ ਆ ਮਹੀਨੇ ਹਵਾਲਾਤੀਆਂ ਤੇ ਕੈਦੀਆਂ ਤੋਂ, ਜਾਂ ਏਦਾਂ ਦੇ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਚਲੇ ਜਾਂਦੇ ਆ ਤੇ ਇਹ ਸੁਰੱਖਿਅਤ ਬਹਿ ਕੇ ਉੱਥੋਂ ਆਪਰੇਟ ਕਰਦੇ ਆ। ਜੀ ਬਿਲਕੁਲ। ਅੱਛਾ ਪਨੂ ਸਾਹਿਬ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਜਿਹੜੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਉਹਨੂੰ, ਪਿਛਲੇ ਕਈ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਹੈ, ਖਾਸ ਕਰਕੇ ਚੈਨਲਾਂ ਦੇ ਮਸਲੇ ਦੇ ਵਿੱਚ, ਔਰ ਉਸ ਤੋਂ ਬਾਅਦ ਇੱਕ ਹੋਰ ਚੈਨਲ ਨਾਲ ਵੀ ਗੱਲਾਂ ਕਈ ਵਾਪਰੀਆਂ ਨੇ। ਪਰ ਵਿਦਿਅਕ ਸੰਸਥਾਵਾਂ ਬਾਰੇ ਜਿਹੜੀਆਂ ਖਬਰਾਂ ਆ ਰਹੀਆਂ ਹੈ ਕਿ ਉਹ ਮੰਦੇ ਹਾਲਾਤਾਂ ਦੇ ਵੱਲ ਹੈ, ਕੀ ਇਹ ਸੱਚ ਹੈ ਪਨੂ ਸਾਹਿਬ? ਦੇਖੋ, ਇੱਕ ਤਾਂ ਪਿੱਛੇ ਜੇ ਮੈਂ ਗੱਲ ਵੀ ਕੀਤੀ ਸੀ ਕਿ ਜਿਹੜੀ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਆ, ਹਾਂਜੀ। ਉਹਦੇ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਮੰਦੇ ਹਾਲਾਂ ਦੇ ਵਿੱਚ ਆ ਜੀ। ਉਹ ਇੱਕੋ ਇੱਕ ਯੂਨੀਵਰਸਿਟੀ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਆ। ਉਹ ਘਾਟੇ ਦੇ ਵਿੱਚ ਕਿਉਂ ਨੇ ਇਹ ਸੰਸਥਾਵਾਂ? ਸਭ ਤੋਂ ਵੱਡਾ ਸਵਾਲ ਤਾਂ ਇਹ ਆ। ਪਰ ਉੱਥੇ ਕੀਤਾ ਕੀ ਜਾ ਰਿਹਾ, ਸਵਾਲ ਜੇ ਕੋਈ ਸਵਾਲ ਕਰਦਾ ਤੇ ਉਹਦੇ ਉੱਤੇ ਹੀ ਮਾਮਲੇ ਦਰਜ ਕਰਵਾਉਣ ਇਹ ਲੋਕ ਤੁਰ ਪੈਂਦੇ ਆ ਕਿ ਉਹਦੀ ਆਵਾਜ਼ ਕਿਸੇ ਤਰੀਕੇ ਨਾਲ ਬੰਦ ਕਰ ਦਿਓ, ਉਹਨੂੰ ਸਵਾਲ ਨਾ ਉਠਾਉਣ ਦਿਓ। ਸਵਾਲ ਤਾਂ ਉੱਠਣਗੇ, ਸਵਾਲ ਤਾਂ ਕਰਕੇ ਉੱਠਣਗੇ ਕਿ ਬੇਨਿਯਮੀਆਂ ਜਿਹੜੀਆਂ ਹੋ ਰਹੀਆਂ ਨੇ, ਬੇਨਿਯਮੀਆਂ ਹੋਣਗੀਆਂ ਤੇ ਉਹ ਫਿਰ ਸੰਸਥਾ ਕਿੰਨੀ ਕੁ ਦੇਰ ਜਿਹੜੀ ਉਹ ਚੱਲ ਸਕਦੀ ਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਵੱਧ ਰਹੇ ਘਾਟੇ ਦੇ ਕਰਕੇ ਜਿਹੜੀ ਸਿੱਖ ਸੰਸਥਾ ਦੇ ਵੱਲੋਂ ਘਾਟੇ ਵਾਲੀਆਂ ਵਿਦਿਅਕ ਸੰਸਥਾਵਾਂ ਦਾ ਆਪਸ ਦੇ ਵਿੱਚ ਰਲੇਵਾਂ ਕੀਤੇ ਜਾਣ ਦੀ ਜਿਹੜੀ ਉਹ ਸੰਭਾਵਨਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਹੇਠ ਇਸ ਵੇਲੇ 100 ਤੋਂ ਵੱਧ ਜਿਹੜੀਆਂ ਇਹ ਐਜੂਕੇਸ਼ਨਲ ਸੰਸਥਾਵਾਂ ਚੱਲ ਰਹੀਆਂ ਨੇ, ਜਿਹਦੇ ਵਿੱਚ ਹਾਇਰ ਐਜੂਕੇਸ਼ਨ ਦੀਆਂ ਸੰਸਥਾਵਾਂ ਤੇ ਯੂਨੀਵਰਸਿਟੀ ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਬਜਟ ਦੇ ਵਿੱਚ ਇਸ ਵਾਰੀ ਇਹ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਨੇ ਉਹਨਾਂ ਦੇ ਘਾਟੇ ਨੂੰ ਵੱਡੀ ਅਹਿਮੀਅਤ ਦੇ ਨਾਲ ਦਰਸਾਇਆ ਤੇ ਇਸ ਮੁੱਦੇ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਜੀ। ਚਿੰਤਾ ਹੀ ਪ੍ਰਗਟ ਕਰਦੇ ਨੇ। ਸਿੱਖ ਸੰਸਥਾ ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਦੇ ਖਰਚਿਆਂ ਨੂੰ ਪੂਰਾ ਕਰਨ ਲਈ 28 ਕਰੋੜ ਤੇ 23 ਲੱਖ ਰੁਪਏ ਦਾ ਵਾਧੂ ਖਰਚਾ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵਿਦਿਅਕ ਅਦਾਰਿਆਂ ਦਾ ਘਾਟਾ ਪੂਰਾ ਕਰਨ ਦੇ ਵਾਸਤੇ ਕੋਈ 40 ਕਰੋੜ ਰੁਪਏ ਖਰਚ ਕਰਨੇ ਪਏ ਸੀ, ਔਰ ਇਹ ਘਾਟੇ ਦਾ ਇੱਕ ਵੱਡਾ ਕਾਰਨ ਸਿੱਖ ਸੰਸਥਾ ਦੇ ਪ੍ਰਬੰਧ ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਏਡਡ ਅਸਾਮੀਆਂ ਤੋਂ ਰਿਟਾਇਰ ਹੋ ਚੁੱਕੇ ਜਿਹੜੇ ਟੀਚਰਸ ਨੇ, ਉਹਨਾਂ ਦੀਆਂ ਅਸਾਮੀਆਂ ਨੂੰ ਸਰਕਾਰ ਦੇ ਵੱਲੋਂ ਹੁਣ ਤੱਕ ਨਹੀਂ ਭਰਿਆ ਗਿਆ। ਇਹ ਜਿਹੜੀਆਂ ਏਡਡ ਅਸਾਮੀਆਂ ਨੇ, ਇਹਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ, ਪਰ ਸਰਕਾਰ ਨੇ ਇਹਨਾਂ ਪੋਸਟਾਂ ਦੀਆਂ ਨਿਯੁਕਤੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ। ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਇਹ ਕਹਿੰਦੀ ਹੈ ਕਿ ਸਾਨੂੰ ਆਪਣੇ ਪੱਲਿਓਂ ਤਨਖਾਹਾਂ ਦਈਆਂ ਪੈ ਰਹੀਆਂ ਨੇ। SC ਸਕਾਲਰਸ਼ਿਪ ਦੀ ਗ੍ਰਾਂਟ ਨਾ ਮਿਲਣ ਕਰਕੇ ਉਹ ਕਹਿੰਦੇ ਸਾਡੇ ਉੱਤੇ ਬੋਝ ਪੈ ਗਿਆ। ਬਜਟ ਦੇ ਵਿੱਚ ਸਿੱਖ ਸੰਸਥਾ ਦੇ ਵਿਦਿਅਕ ਅਦਾਰਿਆਂ ਦੇ ਘਾਟੇ ਦਾ ਜਿਹੜਾ ਅਨੁਮਾਨ ਉਹ ਇਹ ਦੱਸਿਆ ਗਿਆ ਕਿ ਇਹਨਾਂ ਅਦਾਰਿਆਂ ਤੋਂ ਆਮਦਨ 203 ਕਰੋੜ 60 ਲੱਖ ਰੁਪਈਆ, ਜਦੋਂ ਕਿ ਵਿਦਿਅਕ ਅਦਾਰਿਆਂ ਦਾ ਖਰਚਾ 231 ਕਰੋੜ ਤੇ 83 ਲੱਖ ਰੁਪਈਆ ਜਿਹੜਾ ਉਹ ਹੈ। ਜਿਹੜਾ ਇਹ ਗੈਪ ਆ ਵਿਚਲਾ, ਉਹਦੇ ਵਾਸਤੇ ਇਹ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੇ ਖਰਚੇ ਘਟਾਉਣ ਦੇ ਵਾਸਤੇ ਇਹਨਾਂ ਨੂੰ ਮਰਜ ਕਰ ਦਿੱਤਾ ਜਾਵੇ, ਔਰ ਮਰਜ ਕਰਕੇ ਸਵਾਲ ਇਹ ਹੋਗਾ ਕਿ ਕੀ ਇਹ ਘਾਟੇ ਤੋਂ ਫਿਰ ਅੱਗੇ ਤੁਰ ਪੈਣਗੇ। ਕੁਝ ਜਿਹੜੇ ਇੱਥੇ ਸਿਪਾਹੀ ਸੇਵਕ ਨੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਸੀ ਕਿ 8-8 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ। ਜੇ 8 ਮਹੀਨੇ ਤੋਂ ਸਿਪਾਹੀ ਸੇਵਕਾਂ ਨੂੰ ਤਨਖਾਹ ਨਹੀਂ ਮਿਲੀ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਬਾਕੀ ਵਿਦਿਅਕ ਅਦਾਰੇ ਜਿਹੜੇ ਉਹ ਚਲੇ ਗਏ ਹੋਏ ਆ। ਮਤਲਬ ਕਿ ਘਾਟਾ ਕਿੱਥੇ ਪੈ ਰਿਹਾ, ਇਹ ਸਵਾਲ ਹੈ। ਅਸਲ ਗੱਲ ਕਿਉਂ ਨਹੀਂ ਦੱਸੀ ਜਾ ਰਹੀ? ਇਹ ਠੀਕ ਹੈ ਕਿ ਸਰਕਾਰੀ ਤੌਰ ਦੇ ਉੱਤੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਏਡਾ ਵੱਡਾ ਅਦਾਰਾ ਹੈ ਕਿ ਵਿਦਿਅਕ ਸੰਸਥਾਵਾਂ ਨੂੰ ਜੇ ਇਹਦਾ ਅਸਰ ਪਿਆ ਵਿਦਿਅਕ ਸੰਸਥਾਵਾਂ ਦੇ ਉੱਤੇ, ਇਹਦਾ ਤੇ ਸਿੱਧਾ ਅਸਰ ਜਿਹੜਾ ਉਹ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਪੈਣਾ, ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਪੈਣਾ। ਆਈ ਥਿੰਕ ਕਿਤੇ ਕਿਤੇ ਇਹਦਾ ਇੱਕ ਪ੍ਰਮੁੱਖ ਕਾਰਨ ਜੋ ਮੈਨੂੰ ਲੱਗਦਾ ਉਹ ਇਹ ਆ ਕਿ ਇਹਦੇ ਵਿੱਚ ਗੈਰ ਸਿੱਖੀਏ ਲੋਕ ਜਿਹੜੇ ਨੇ ਨਾ, ਉਹ ਇਹਨੂੰ ਚਲਾਉਂਦੇ ਨੇ। ਜਿਹੜਾ ਕੋਈ ਵੀ ਅਦਾਰਾ ਹੁੰਦਾ ਕਿਸੇ ਵੀ ਚੀਜ਼ ਨਾਲ ਜੁੜਿਆ ਹੋਇਆ, ਜੇ ਉਹਦੇ ਵਿੱਚ ਜਦੋਂ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੋ ਜਾਂਦੀ ਆ ਤੇ ਫਿਰ ਉਹ ਅਦਾਰਾ ਬਹੁਤੀ ਦੇਰ ਨਹੀਂ ਚੱਲ ਸਕਦਾ। ਜੀ ਬਿਲਕੁਲ, ਪਨੂ ਸਾਹਿਬ ਤੁਸੀਂ ਦੱਸਿਆ ਸੀਗਾ ਸਾਨੂੰ ਤਾਂ ਪੰਜਾਬੀ ਰੇਡੀਓ USA ਤੇ ਕਿ ਸ਼੍ਰੋਮਣੀ ਕਮੇਟੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇੰਨੀਆਂ ਕੁ ਜ਼ਮੀਨਾਂ ਨੇ ਜਿਹੜੀਆਂ ਨਿਗੂਣੇ ਭਾਅ ਠੇਕਿਆਂ ਦਿੱਤੀਆਂ ਜਾਂਦੀਆਂ ਨੇ। ਤੋ ਤੁਹਾਡੇ ਜ਼ਰੀਏ ਪਤਾ ਲੱਗਿਆ ਸੀ ਸਾਨੂੰ ਵੀ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜੇ ਆਗੂ ਲੋਕ ਸੀਗੇ ਉਹਨਾਂ ਨੇ ਆਪਦੇ ਬੰਦੇ ਬਿਠਾ ਰੱਖੇ ਆ, ਤਨਖਾਹਾਂ ਦਿੱਤੀਆਂ ਨੇ। ਸੋ ਜੇਕਰ ਪ੍ਰਬੰਧ ਇਹੋ ਜਿਹੇ ਹੋਣਗੇ ਪਨੂ ਸਾਹਿਬ, ਫਿਰ ਨਿਘਾਰ ਤਾਂ ਆਉਣਾ ਹੀ ਹੈ। ਪਰ ਸੰਗਤ ਦਾ ਸਾਰਾ ਸਰਮਾਇਆ, ਸੰਗਤ ਗੁਰੂ ਰੂਪ ਹੈ। ਪਰ ਦੁੱਖ ਉਦੋਂ ਹੁੰਦਾ ਜਦੋਂ ਲੋਕ ਕਹਿੰਦੇ ਨੇ ਕਿ ਜਦੋਂ ਤੁਸੀਂ ਪੂਰਨ ਲਿਬਾਸ 'ਚ ਨਹੀਂ ਤੇ ਤੁਸੀਂ ਕਿੰਤੂ ਪ੍ਰੰਤੂ ਕਿਵੇਂ ਕਰ ਸਕਦੇ ਹੋ? ਜੀ। ਨਹੀਂ, ਇਹ ਤਾਂ ਕੋਈ ਤਰਕ ਨਾ ਹੋਇਆ ਕਿ ਤੁਸੀਂ ਪੂਰਨ ਲਿਬਾਸ ਦੇ ਵਿੱਚ ਨਹੀਂ, ਤੁਸੀਂ ਸਵਾਲ ਕਿਵੇਂ ਕਰ ਸਕਦੇ ਹੋ ਜਦੋਂ ਜਿਹੜੀ ਕੋਈ ਵੀ ਚੀਜ਼ ਜਨਤਕ ਹੈ ਜਿਹੜੀ, ਤੇ ਉਹਦੇ ਉੱਤੇ ਸਵਾਲ ਤਾਂ ਉੱਠਣਗੇ ਜੀ। ਜੇ ਉਹਦੇ ਵਿੱਚ ਪ੍ਰਬੰਧ ਦੇ ਉੱਤੇ ਸਵਾਲ ਇੱਕ ਪੱਤਰਕਾਰ ਨਹੀਂ ਕਰੂਗਾ ਤੇ ਹੋਰ ਕੌਣ ਕਰੂਗਾ ਜੀ? ਉਹ ਕਿਵੇਂ ਜਿਹੜਾ ਹੋਊਗਾ? ਸੰਗਤ ਦਾ ਇਹ ਪੈਸਾ ਹੈ, ਸੰਗਤ ਚਲਾਉਂਦੀ ਹੈ ਜੀ, ਇਹ ਕੋਈ ਪ੍ਰਧਾਨ ਥੋੜੀ ਚਲਾਉਂਦਾ ਹੈ ਇਹਨਾਂ ਨੂੰ। ਇਹ ਹੁਣ ਕੀ ਪਤਾ ਜੀ, ਜਿਹੜਾ ਇੱਕ 10 ਰੁਪਏ ਵੀ ਚੜਾਉਂਦਾ ਉਹਨੂੰ ਵੀ ਸਵਾਲ ਕਰਨ ਦਾ ਪੂਰਾ ਹੱਕ ਹੈ, ਜਿਹੜਾ 100 ਰੁਪਇਆ ਚੜਾਉਂਦਾ ਉਹਨੂੰ ਵੀ ਪੂਰਾ ਹੱਕ ਹੈ। ਜੇ ਕੋਈ ਲੱਖ ਰੁਪਇਆ ਚੜਾਉਂਦਾ, ਸਵਾਲ ਕਰਨ ਦਾ ਹੱਕ ਉਹਨੂੰ ਵੀ ਓਨਾ ਹੀ ਹੈ ਜਿੰਨਾ ਇੱਕ 10 ਰੁਪਏ ਵਾਲੇ ਨੂੰ। ਮੈਂ ਕਹਿੰਦਾ 10 ਰੁਪਏ ਜੇ ਕੋਈ ਨਹੀਂ ਵੀ ਚੜਾਉਂਦਾ, ਸਵਾਲ ਕਰਨ ਦਾ ਹੱਕ ਤਾਂ ਉਹਨੂੰ ਵੀ। ਇਹ ਪੈਸੇ ਦੇ ਕੇ ਸਵਾਲ ਥੋੜੀ ਨਾ ਜਿਹੜੇ ਉਹ ਕੀਤੇ ਜਾਂਦੇ। ਜਿਹੜੀ ਸਿੱਖੀ ਆ ਨਾ, ਸਿੱਖੀ ਦੀ ਸ਼ੁਰੂਆਤ ਤਰਕ ਤੋਂ ਹੁੰਦੀ ਹੈ ਜੀ, ਉਹ ਕਿੰਤੂ ਤੋਂ ਹੁੰਦੀ ਆ। ਗੁਰੂ ਨਾਨਕ ਸਾਹਿਬ ਜੇ ਤਰਕ ਨਾ ਕਰਦੇ ਤੇ ਅੱਜ ਸਾਡੇ ਉਹ ਗੁਰੂ ਨਾ ਹੁੰਦੇ ਉਹ।
ਜੇ ਉਹਨਾਂ ਨੇ ਤਰਕ ਕੀਤਾ ਤਾਂ ਹੈ ਨਾ, ਇਹ ਬਿਲਕੁਲ ਗੱਲ ਤਰਕ ਦੀ ਹੈ। ਜੀ। ਗੁਰਬਾਣੀ ਕਹਿੰਦੀ ਹੈ ਕਿ ਰੋਸ ਨਾ ਕੀਜੈ, ਉੱਤਰ ਉੱਤਰ ਦੀ ਦੀਜੈ। ਬਿਲਕੁਲ ਹਾਂ, ਜੀ, ਠੀਕ ਜੀ। ਹੈ ਨਾ ਜੀ, ਤੇ ਰੋਸ ਕਾਹਦੇ ਲਈ ਕਰਦੇ ਹੋ? ਸਵਾਲ ਹੈ, ਹੂੰ, ਜੇ ਲੋਕਾਂ ਦੇ ਸਵਾਲ ਉੱਠ ਰਹੇ ਆ ਤੇ ਜੀ। ਉਹਨੂੰ ਕਲੀਅਰ ਕਰਕੇ ਜਵਾਬ ਦੇ ਦਿਓ। ਜੀ, ਬਿਲਕੁਲ। ਜਵਾਬਦੇਹੀ ਤਾਂ ਬਣਦੀ ਹੈ, ਅਕਾਊਂਟੇਬਿਲਿਟੀ ਤਾਂ ਤੁਹਾਨੂੰ ਤੈਅ ਕਰਨੀ ਪਏਗੀ। ਚਲੋ ਖ਼ੈਰ, ਆਪਾਂ ਸਾਹਿਬ ਇੱਕ ਘਟਨਾ ਵਾਪਰੀ ਸੀ ਪੰਜਾਬ ਦੇ ਸਿਆਸੀ ਇਤਿਹਾਸ ਦੇ ਵਿੱਚ, ਜਿਹਨੇ ਕੈਪਟਨ ਸਾਹਿਬ ਨੂੰ ਫੌਜੀ ਸਾਬਤ ਕਰਤਾ ਸੀਗਾ। ਕੰਦੂ ਖੇੜੇ ਦੀ ਗੱਲ ਸੀਗੀ ਉਹ। ਕੰਦੂ ਖੇੜਾ ਕਿ ਕਰੂ ਨਬੇੜਾ, ਤੇ ਕੈਪਟਨ ਸਾਹਿਬ ਉਦੋਂ ਸਿਆਸੀ ਨਕਸ਼ੇ ਦੇ ਵਿੱਚ ਵੱਡੇ ਕੈਨਵਸ ਤੇ ਉੱਭਰੇ ਸੀਗੇ। ਪਰ ਉਹ ਤਾਂ ਚਲੇ ਗਏ ਹੁਣ, ਹਾਰ ਕੇ ਉਹਨਾਂ ਦੀ ਸਿਆਸੀ ਪਾਰੀ ਦਾ ਤਾਂ ਤਕਰੀਬਨ ਐਂਡ ਤੇ ਹੋ ਗਿਆ ਕੰਮ। ਪਰ ਕੰਦੂ ਖੇੜਾ ਕਰੂ ਨਬੇੜਾ ਪਿੰਡ ਇੱਕ ਵਾਰ ਫਿਰ ਤੋਂ ਚਰਚਾ 'ਚ ਹੈ। ਐਕਚੁਅਲੀ ਜਿਹੜਾ ਇਹ ਮੈਥਿਊ ਕਮਿਸ਼ਨ ਹੈ, ਜੀ, ਇਹਨੇ ਜਨਵਰੀ 86 ਦੇ ਵਿੱਚ ਪਿੰਡ ਕੰਦੂ ਖੇੜਾ ਦੇ ਵਿੱਚ ਜਿਹੜੀ ਲੈਂਗੁਏਜ ਕਿਹੜੀ ਬੋਲੀ ਜਾਂਦੀ ਹੈ ਇਹਦੇ ਉੱਤੇ ਆਧਾਰਿਤ ਇੱਕ ਜਿਹੜੀ ਉਹ ਜਨਗਣਨਾ ਕਰਾਈ ਸੀਗੀ। ਔਰ ਇਹ ਉਦੋਂ ਸੀਗਾ ਕਿ 56 ਪਿੰਡ ਨੇ ਫਾਜ਼ਿਲਕਾ ਦੇ, ਜੀ। ਵੀ ਜੇ ਕੰਦੂ ਖੇੜੇ ਨੇ ਇਹ ਕਹਿਤਾ ਕਿ ਅਸੀਂ ਹਿੰਦੀ ਬੋਲਦੇ ਆ, ਤੇ ਇਹ 56 ਪਿੰਡ ਫਾਜ਼ਿਲਕਾ ਦੇ ਹਰਿਆਣੇ ਨੂੰ ਚਲੇ ਜਾਣੇ ਸੀ। ਤੁਸੀਂ ਦੇਖੋ ਧੱਕੇ ਕਿਸ ਕਿਸਮ ਦੇ ਜਿਹੜੇ ਉਹ ਹੁੰਦੇ ਆ। ਹੋਏ। ਕੱਲ ਵੀ ਮੈਂ ਹਾਈ ਕੋਰਟ ਦੇ ਵਕੀਲਾਂ ਦੇ ਨਾਲ ਬੈਠਾ ਸੀ, ਉੱਥੇ ਡਿਸਕਸ਼ਨ ਦਾ ਜਿਹੜਾ ਸਾਰਾ ਕੇਂਦਰ ਬਿੰਦੂ ਇਹੀ ਸੀ, ਚੰਡੀਗੜ੍ਹ ਸੀਗਾ, ਕਿ ਐਸੇ ਹੱਥ ਬੱਧੇ ਹੋਏ ਆ ਕਿ ਤੁਸੀਂ ਅਦਾਲਤਾਂ ਦੇ ਵਿੱਚ ਨਹੀਂ ਜਾ ਸਕਦੇ, ਕਮਿਸ਼ਨ ਹੀ ਨਿਬੇੜਾ ਕਰੂਗਾ। ਕਮਿਸ਼ਨ ਨਿਬੇੜਾ ਕਿਵੇਂ ਕਰੂਗਾ? ਕਮਿਸ਼ਨ ਕਿਸੇ ਚੱਕਰਾਂ ਦੇ ਵਿੱਚ ਜਿਹੜਾ ਉਹ ਪਾ ਦੂਗਾ, ਜਿਵੇਂ ਮੈਥਿਊ ਕਮਿਸ਼ਨ ਨੇ ਚੱਕਰਾਂ ਦੇ ਵਿੱਚ 1986 ਦੇ ਵਿੱਚ ਪਾਤਾ ਸੀ। ਆਖੇ ਜੀ ਇੱਕ ਪਿੰਡ ਹੈ, ਤੁਸੀਂ ਉਹਦੇ ਗਿਣਤੀ ਕਰਾ ਲਓ, ਕਿਉਂਕਿ ਚੌਧਰੀ ਭਜਨ ਲਾਲ ਨੂੰ ਉਦੋਂ ਇਹ ਉਮੀਦ ਸੀ। ਚੌਧਰੀ ਭਜਨ ਲਾਲ ਉਹੀ ਬੰਦਾ ਸੀ ਜਿਹਨੇ ਜਦੋਂ ਏਸ਼ੀਅਨ ਖੇਡ ਹੋਈਆਂ ਸੀ ਮਾਰ ਕੇ ਹਰਿਆਣੇ ਵਿੱਚ ਕਹਿਤਾ ਸੀ ਕਿ ਜਿਹੜੇ ਜਿਹੜੇ ਵਾਲੇ ਆ ਉਹ ਨਹੀਂ ਜਾ ਸਕਦੇ ਇਧਰ ਨੂੰ, ਉਹ ਦਿੱਲੀ ਨੂੰ ਨਹੀਂ ਜਾ ਸਕਦੇ। ਜੀ, ਨਫ਼ਰਤ ਦਾ ਉਦੋਂ ਪ੍ਰਚਾਰ ਹੋਇਆ ਸੀ। ਉਹਨੂੰ ਇਹ ਸੀਗਾ ਵੀ ਕੰਦੂ ਖੇੜੇ ਦੇ ਵਿੱਚੋਂ ਅਸੀਂ ਧੱਕੇ ਨਾਲ ਜਿੱਤ ਲੈਣਾ, ਤੇ ਨਾਲ ਹੀ ਰਫਲ ਲੈ ਕੇ ਉਦੋਂ ਕੈਪਟਨ ਅਮਰਿੰਦਰ ਸਿੰਘ ਵੀ ਡਟਿਆ ਸੀ ਬਾਹਰ ਜਿਹੜੇ ਕੰਦੂ ਖੇੜੇ ਦੇ। ਔਰ ਉਦੋਂ ਹੀ ਇਹ ਨਾਰਾ ਪ੍ਰਚਲਿਤ ਹੋਇਆ ਸੀਗਾ, ਕੰਦੂ ਖੇੜਾ ਕਰੂ ਨਬੇੜਾ। ਇੱਥੇ ਜਿਹੜਾ ਉਦੋਂ ਜਿਹੜਾ ਪਿੰਡ ਸੀਗਾ, ਪਿੰਡ ਕੰਦੂ ਖੇੜਾ ਦਾ ਸਰਪੰਚ ਸੀ ਹਨੂਮਾਨ ਚੌਧਰੀ ਬਿਸ਼ਨੋਈ। ਉਹਨੇ ਹਰਿਆਣੇ ਦੇ ਉਦੋਂ ਦੇ ਮੁੱਖ ਮੰਤਰੀ ਭਜਨ ਲਾਲ ਦੇ ਨਾਲ ਉਹਦੀ ਨੇੜਤਾ ਸੀ, ਤੇ ਕੰਦੂ ਖੇੜਾ ਤੇ ਉਦੋਂ ਦੇ ਸਰਪੰਚ ਹਨੂਮਾਨ ਚੌਧਰੀ ਬਿਸ਼ਨੋਈ ਨੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀਗੀ। ਪਰ ਚੌਧਰੀ ਪਰਿਵਾਰ ਹੁਣ ਪੰਜਾਬ ਤੇ ਪੰਜਾਬੀਅਤ ਦੇ ਪੱਖ ਦੇ ਵਿੱਚ ਖੁੱਲ ਕੇ ਖੜਾ। ਇਹ ਜਿਹੜੇ ਸਰਪੰਚ ਦੇ ਅੱਗੋਂ ਨੇ ਜੀ, ਉਹ ਇਹ ਕਹਿੰਦੇ ਆ ਕਿ ਇਹ ਪੁਰਾਣੀਆਂ ਗੱਲਾਂ ਹੋ ਗਈਆਂ। ਸਾਡੇ ਕਹਿੰਦੇ ਬਜ਼ੁਰਗਾਂ ਨੇ ਉਦੋਂ ਚੌਧਰੀ ਭਜਨ ਲਾਲ ਦੇ ਦਬਾਅ ਦੇ ਹੇਠ ਤੇ ਉਹਦੇ ਚੌਧਰੀ ਭਜਨ ਲਾਲ ਦੇ ਨੇੜਲੇ ਪੋਕਰਮਲ ਦੇ ਦਬਾਅ ਦੇ ਹੇਠ ਮਾਤ ਭਾਸ਼ਾ ਹਿੰਦੀ ਲਿਖਵਾਤੀ। ਉਹ ਕਹਿੰਦੇ ਅਸੀਂ ਬੀਤੀਆਂ ਗਲਤੀਆਂ ਨਹੀਂ ਦੁਹਰਾਉਣੀਆਂ। ਉਹ ਕਹਿੰਦੇ ਪੰਜਾਬ ਸਾਡੀ ਜਨਮ ਭੂਮੀ ਆ, ਸਾਡੀਆਂ ਰਗਾਂ ਦੇ ਵਿੱਚ ਪੰਜਾਬੀਅਤ ਦੌੜਦੀ ਆ। ਪੰਜਾਬ ਨਾਲੋਂ ਵੱਖ ਹੋਣ ਦੇ ਵਾਸਤੇ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਜਿਹੜਾ ਉਹ ਸੋਚ ਸਕਦੇ। ਉਹ ਜਿਹੜੇ ਰਾਜ ਕੁਮਾਰ ਆ ਮੌਜੂਦਾ ਸਰਪੰਚ, ਉਹ ਕਹਿੰਦਾ ਕਿ ਕਿਸਾਨੀ ਘੋਲ ਦੇ ਵਿੱਚ ਪੰਜਾਬ ਹਰਿਆਣਾ ਦੇ ਲੋਕਾਂ ਦੇ ਵਿੱਚ ਜਿਹੜੀ ਸਾਂਝ ਕਾਇਮ ਹੋਈ ਸੀ, ਉਹਨੂੰ ਸਿਆਸਤਦਾਨ ਮੁੜ ਕੇ ਤੋੜਨਾ ਚਾਹੁੰਦੇ ਆ। ਉਹ ਕਹਿੰਦੇ ਮੋਹਰ ਫਾਜ਼ਿਲਕਾ ਦੇ ਪਿੰਡਾਂ ਦੀ ਜਦੋਂ ਅਸੀਂ ਗੱਲ ਕਰਦੇ ਆ, ਤੇ ਇਹਨਾਂ ਪਿੰਡਾਂ ਨੂੰ ਹਰਿਆਣੇ ਦੇ ਵਿੱਚ ਜਾਣ ਤੋਂ ਰੋਕਣ ਵਾਲਾ ਪਿੰਡ ਕੰਦੂ ਖੇੜਾ। ਔਰ ਉਦੋਂ ਜਿਹੜੇ ਉਦੋਂ ਦੇ ਖਜ਼ਾਨਾ ਮੰਤਰੀ ਬਲਵੰਤ ਸਿੰਘ ਲੋਹੀਆਂ ਤੋਂ ਜਿਹੜੇ ਹੁੰਦੇ ਸੀ, ਖੇਤੀ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਈ ਸ਼ਮਿੰਦਰ ਸਿੰਘ ਜਿਹੜੇ, ਔਰ ਕੈਬਨਿਟ ਜਿਹੜੀ ਸੀ ਉਹ ਪਿੰਡ ਦੇ ਵਿੱਚ ਡੇਰੇ ਲਾ ਕੇ ਬੈਠੀ ਸੀਗੀ। ਕੰਦੂ ਖੇੜਾ ਦੇ ਬਲਿਹਾਰ ਸਿੰਘ ਨੇ ਇਹ ਕਿਹਾ ਕਿ ਭਜਨ ਲਾਲ ਨੇ ਹਰਿਆਣੇ ਚੋਂ ਕੰਦੂ ਖੇੜਾ ਦੇ ਵਿੱਚ ਹਿੰਦੀ ਭਾਸ਼ਾਈ ਬੰਦੇ ਭੇਜ ਕੇ ਇਹ ਜਿਹੜੀ ਗਿਣਤੀ ਹੋਈ ਸੀ ਉਹਦੇ ਵਿੱਚ ਗੜਬੜ ਕਰਨ ਦੀ ਚਾਲ ਚੱਲੀ ਸੀ, ਪਰ ਉਹ ਚਾਲ ਦੇ ਵਿੱਚ ਸਫਲ ਨਹੀਂ ਸੀ ਹੋਇਆ ਜੀ। ਔਰ ਉਦੋਂ 92% ਕੰਦੂ ਖੇੜਾ ਪਿੰਡ ਦੇ ਵਸਨੀਕਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਸੀ। ਜੇ ਰਾਜ ਕੁਮਾਰ ਵਾਲੀ ਗੱਲ ਪੰਜਾਬ ਤੇ ਹਰਿਆਣਾ ਦੇ ਲੋਕ ਜਿਹੜੇ ਉਹ ਸਮਝ ਜਾਣ, ਕਿਉਂਕਿ ਜਿਹੜੀ ਸਾਂਝ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੀ ਪੈਦਾ ਕੀਤੀ ਆ ਕਿਸਾਨ ਮੋਰਚੇ ਨੇ, ਉਹਦੀ ਮਿਸਾਲ ਨਹੀਂ ਕਿਤੇ ਮਿਲਦੀ। ਇਹ ਕਾਇਮ ਰਹਿਣੀ ਚਾਹੀਦੀ ਆ, ਪਰ ਇਹ ਤਕਲੀਫ ਬੜੀ ਦੇ ਰਹੀ ਆ ਰਾਜਨੀਤਿਕਾਂ ਨੂੰ। ਉਹਨਾਂ ਨੂੰ ਇਹ ਲੱਗਦਾ ਕਿ ਕਿਵੇਂ ਇਹ ਸਾਂਝ ਤੋੜੀ ਜਾਵੇ, ਤੇ ਤੋੜ ਕੇ ਫਿਰ ਤੋਂ ਲੋਕਾਂ ਨੂੰ ਆਪਸ ਦੇ ਵਿੱਚ ਲੜਾਇਆ ਜਾਵੇ, ਤੇ ਉੱਥੋਂ ਫਿਰ ਵੋਟ ਪੋਲਰਾਈਜ਼ ਕੀਤੀ ਜਾਵੇ। ਜੀ, ਬਿਲਕੁਲ। ਪਨੂੰ ਸਾਹਿਬ, ਦਰਸ਼ਕਾਂ ਦੇ ਨਾਲ ਇੱਕ ਸਾਂਝਾ ਨਿੱਜੀ ਤਜਰਬਾ ਮੈਂ ਕਰ ਲੈਂਦਾ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਬਹੁਤ ਸਾਰੇ ਐਨਾਲਿਸਟ ਨੂੰ ਸੁਣੀਦਾ ਹੈ, ਕਿਉਂਕਿ ਜਾਣਕਾਰੀ ਚਾਹੀਦੀ ਹੈ ਵੱਧ ਤੋਂ ਵੱਧ। ਪਰ ਧਾਰਮਿਕ ਸੰਸਥਾਵਾਂ ਤੇ ਖਾਸ ਕਰਕੇ ਵੱਡੇ ਕੱਦ, ਦਿਓ ਕੱਦ ਸਿਆਸੀ ਲੋਕਾਂ ਬਾਰੇ ਜਦੋਂ ਗੱਲ ਆਉਂਦੀ ਹੈ, ਤੇ
ਗੱਲਾਂ ਉਹਨਾਂ ਦੀਆਂ ਡਿਪਲੋਮੈਟਿਕ ਹੋ ਜਾਂਦੀਆਂ ਨੇ, ਸ਼ਬਦਾਵਲੀ ਉਹਨਾਂ ਦੀ ਡਿਪਲੋਮੈਟਿਕ ਹੋ ਜਾਂਦੀ, ਜਿਹੜੀ ਕਿ ਆਮ ਲੋਕਾਂ ਨੂੰ ਵੀ ਖੈਰ ਹੁਣ ਤਾਂ ਪਤਾ ਲੱਗਣ ਲੱਗ ਪਈ ਸੋਸ਼ਲ ਮੀਡੀਆ ਦੇ ਜ਼ਰੀਏ। ਬਿਲਕੁਲ ਸਹੀ ਹੈ ਪੰਨੂ ਸਾਹਿਬ, ਅਸੀਂ 100% ਸਹਿਮਤ ਹੈ ਕਿ ਪੰਜਾਬ ਤੇ ਹਰਿਆਣਾ ਇਕਜੁੱਟ ਹੈ। ਜਨਤਾ ਦੇ ਵਿੱਚ, ਪਬਲਿਕ ਦੇ ਵਿੱਚ, ਆਵਾਮ ਦੇ ਵਿੱਚ ਕੋਈ ਖਟਾਸ ਨਹੀਂ ਹੈ, ਪਰ ਸਿਆਸਤ ਕੋਈ ਕਸਰ ਬਾਕੀ ਜਿਹੜੀ ਆ ਉਹ ਨਹੀਂ ਛੱਡ ਰਹੀ। ਪੰਨੂ ਸਾਹਿਬ, ਬਹੁਤ ਕੁਝ ਸਿੱਖਣ ਨੂੰ ਮਿਲਦਾ, ਬਹੁਤ ਕੁਝ ਸਿੱਖ ਰਹੇ ਹੈ। ਉਮੀਦ ਹੈ ਤੁਸੀਂ ਇਸੇ ਤਰ੍ਹਾਂ ਸਿਖਾਉਂਦੇ ਰਹੋਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਪ੍ਰਵੀਨ, ਬਹੁਤ ਮਿਹਰਬਾਨੀ, ਥੈਂਕ ਯੂ। ਜੀ ਜੀ। ਸੋ ਸਰੋਤਿਓ, ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਪੰਜਾਬ ਦੀਆਂ ਖਾਸ ਤੇ ਅਹਿਮ ਤੇ ਦੇਸ਼ ਭਰ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਹੈ। ਕੌਮਾਂਤਰੀ ਖਬਰਾਂ ਤੇ ਵੀ ਆਪਾਂ ਚਰਚਾ ਕੀਤੀ ਹੈ। ਪਾਕਿਸਤਾਨ, ਸ਼੍ਰੀਲੰਕਾ ਬਾਰੇ ਵੀ ਆਪਾਂ ਜਾਣਿਆ। ਜਾਂਦੇ ਜਾਂਦੇ ਆਪਾਂ ਇੱਕ ਨਜ਼ਰ ਫੇਰ ਮਾਰ ਲੈਂਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦੇ ਬਾਰੇ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ, ਤੇ ਅਸੀਂ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜੇਕਰ ਤੁਸੀਂ ਲੈਣੀ ਹੈ ਤਾਂ ਬਿਨਾਂ ਝਿਜਕੇ, ਬਿਨਾਂ ਸੋਚੇ, ਬਿਨਾਂ ਇੰਤਜ਼ਾਰ ਕੀਤੇ ਤੁਸੀਂ ਡਾਇਲ ਕਰੋ 408 272 2500, ਤੇ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਇੰਸ਼ੋਰੈਂਸ ਹੈ ਤੁਸੀਂ ਕਰਵਾ ਸਕਦੇ ਹੋ। ਤਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਜੈ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ, ਸਤਨਾਮ ਸਿੰਘ ਸ਼ੇਰਗਿੱਲ ਤੇ ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਸਨ। ਇੱਕ ਵਾਰ ਫਿਰ ਤੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਲਦ ਮੁਲਾਕਾਤ ਹੋਏਗੀ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਦੇ ਵਿੱਚ। ਸੁਣਦੇ ਰਹੋ ਪੰਜਾਬੀ ਰੇਡੀਓ USA, ਪੰਜਾਬੀਅਤ ਦੀ ਆਵਾਜ਼।